ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਆਈਫੋਨ ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 25 ਤਰੀਕ ਆ ਅਤੇ ਦਿਨ ਜਿਹੜਾ ਉਹ ਵੀਰਵਾਰ ਆ ਅਤੇ ਅੱਜ ਦਾ ਸਾਡਾ ਸਪੈਸ਼ਲ ਪ੍ਰੋਗਰਾਮ ਟਰੱਕਿੰਗ ਦਾ ਹੁੰਦਾ। ਉਹਦੇ ਬਾਰੇ ਵੀ ਆਪਾਂ ਥੋੜ੍ਹਾ ਬਹੁਤਾ ਡਿਸਕਸ ਕਰਾਂਗੇ, ਪਰ ਕਿਉਂਕਿ ਜਿਹੜਾ ਕਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ 'ਚ ਫੈਲਿਆ ਹੋਇਆ ਆ, ਉਹ ਆਪਾਂ ਜ਼ਿਆਦਾ ਡਿਸਕਸ ਕਰਾਂਗੇ। ਜੀ ਬਿਲਕੁਲ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੀਆਂ ਕਰੋਨਾ ਵਾਇਰਸ ਨੇ ਕਿੱਦਾਂ ਇਫੈਕਟ ਕੀਤਾ ਹੈ, ਉਸ ਨੂੰ ਕੀ ਕੁਛ ਆਪਾਂ ਕਰ ਸਕਦੇ ਹਾਂ, ਉਸ ਦੇ ਬਾਰੇ ਜਿਹੜੀ ਆਪਾਂ ਉਦੋਂ ਜਾਣਕਾਰੀਆਂ ਉਹ ਸਾਂਝੀਆਂ ਕਰਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ ਯੂਬਰ ਸਿਟੀ, ਅਵਤਾਰ ਸਿੰਘ, ਬਲਜੀਤ ਕੌਰ ਮੰਜਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਕਰਮਜੀਤ ਸਿੰਘ ਟਲਕ, ਅਵਤਾਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਮੇਜਰ ਸਿੰਘ ਸਿੱਧੂ, ਸਤਨਾਮ ਧਾਲੀਵਾਲ, ਸੁੱਖਾ ਸਿੰਘ ਗਾਖਲ, ਗੁਰਚਰਨ ਸਿੰਘ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-272-5200 ਦੇ ਉੱਤੇ। ਅਤੇ ਬਿਲਕੁਲ ਸੋ ਆਪਾਂ ਅੱਜ ਦੀਆਂ ਜਿਹੜੀਆਂ ਖਬਰਾਂ ਆ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ, ਉਹਨਾਂ ਨੂੰ ਆਪਾਂ ਜਿਹੜਾ ਸ਼ੇਅਰ ਕਰਨਾ ਸ਼ੁਰੂ ਕਰਦੇ ਹਾਂ। ਜੀ ਜੀ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਤੋਂ ਪਹਿਲਾਂ ਜੇ ਆਪਾਂ ਸਾਂਝੀ ਕਰਦੇ ਜਾਈਏ, ਜਿਹੜੇ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਮਡੂਰੋ ਹੈਗੇ ਆ, ਉਹਨਾਂ ਨੂੰ ਜਿਹੜਾ ਆ US ਗਵਰਨਮੈਂਟ ਨੇ ਹੁਣ ਡਰੱਗ ਟਰੈਫਿਕਿੰਗ ਦੇ ਵਿੱਚ ਵਾਂਟਡ ਕਰਾਰ ਦੇ ਦਿੱਤਾ ਹੈਗਾ ਆ। ਡਿਪਾਰਟਮੈਂਟ ਆਫ ਜਸਟਿਸ ਤੋਂ ਵਿਲੀਅਮ ਬਾਰ ਨੇ ਕਿਹਾ ਆ ਵੀ ਜਿਹੜਾ ਮਦੂਰੋ ਹੈਗਾ ਆ ਵੈਨਜ਼ੂਏਲਾ ਦਾ ਪ੍ਰੈਜ਼ੀਡੈਂਟ ਨਿਕੋਲਸ ਮਦੂਰੋ, ਇਹ ਜਿਹੜਾ ਡਰੱਗ ਸਪਲਾਈ ਕਰ ਰਿਹਾ ਹੈਗਾ ਯੂਨਾਈਟਿਡ ਸਟੇਟਸ ਨੂੰ, ਉਹਦੇ ਵਿੱਚ ਅਸੀਂ ਉਸ ਨੂੰ ਜਿਹੜਾ ਆ ਨਾਰਕੋ ਟੈਰਰਿਜ਼ਮ ਦੇ ਅੰਡਰ ਚਾਰਜ ਕਰ ਰਹੇ ਹੈਗੇ ਆ। ਸੋ ਜਦੋਂ ਵੀ ਕਿਤੇ ਉਹ ਫੜਿਆ ਗਿਆ ਅਤੇ ਉਸ ਨੂੰ 50 ਸਾਲਾਂ ਦੇ ਲਈ ਅੰਦਰ ਕਰ ਦਿੱਤਾ ਜਾਊਗਾ। ਜੀ ਜੀ ਬਿਲਕੁਲ। ਆਲਰੇਡੀ ਅਮਰੀਕਾ ਦੇ ਦੁਆਰਾ ਟਰਾਈ ਸੀਗੀ ਵੀ ਜਿਹੜਾ ਉੱਥੇ ਵੈਨੇਜ਼ੁਏਲਾ ਦੇ ਵਿੱਚ ਜਿਹੜਾ ਉੱਥੇ ਦਾ ਤਖਤਾ ਕਿਤੇ ਨਾ ਕਿਤੇ ਪਲਟਿਆ ਜਾਵੇ। ਇਹਨਾਂ ਦੇ ਦੁਆਰਾ ਇੱਕ ਨੌਜਵਾਨ ਇਹਨਾਂ ਦਾ ਵਿਰੋਧੀ ਆ, ਉਸ ਨੂੰ ਕਾਫੀ ਸਪੋਰਟ ਦਿੱਤੀ ਗਈ ਸੀ। ਹੋਰ ਵੀ ਕਈ ਮੁਲਕਾਂ ਦੇ ਵੱਲੋਂ ਜਿਹੜੀ ਉਸ ਨੂੰ ਸਪੋਰਟ ਦਿੱਤੀ ਗਈ ਸੀ, ਪਰ ਕਿਤੇ ਨਾ ਕਿਤੇ ਮਡੂਰੋ ਦਾ ਕਹਿ ਲਓ ਵੀ ਸ਼ਿਕੰਜਾ ਉੱਥੇ ਜ਼ਿਆਦਾ ਕੱਸਿਆ ਹੋਇਆ ਸੀ। ਮਿਲਟਰੀ ਜਿਹੜੀ ਉਹ ਬਾਗੀ ਨਾ ਹੋਈ, ਜਿਸ ਦੀ ਅਨੁਮਾਨ ਲਾਈ ਬੈਠੇ ਸੀਗੇ। ਸੋ ਇਸ ਕਰਕੇ ਉਹ ਦੁਬਾਰਾ ਜਿਹੜਾ ਆ ਉਹ ਸੱਤਾ ਦੇ ਉੱਤੇ ਜਿਹੜਾ ਕਿਤੇ ਨਾ ਕਿਤੇ ਕਾਬਜ਼ ਜਿਹੜਾ ਹੋ ਰਿਹਾ ਸੀ। ਅਤੇ ਹੁਣ ਇਹ ਵੱਡਾ ਜਿਹੜਾ ਕਦਮ ਆ ਅਮਰੀਕਾ ਦੇ ਦੁਆਰਾ ਜਿਹੜਾ ਉਹ ਲਿਆ ਗਿਆ ਆ, ਇਸ ਨੂੰ ਜਿਹੜਾ ਹੈ ਕਿਤੇ ਨਾ ਕਿਤੇ ਦੁਬਾਰਾ ਵੀ ਸੱਤਾ ਤੋਂ ਜਿਹੜਾ ਲਾਂਭੇ ਆ ਉਹ ਕੀਤਾ ਜਾ ਸਕੇ। ਬਿਲਕੁਲ $15 ਮਿਲੀਅਨ ਦਾ ਜਿਹੜਾ ਇਨਾਮ ਆ ਉਹਦੇ ਸਿਰ 'ਤੇ US ਗਵਰਨਮੈਂਟ ਵੱਲੋਂ ਰੱਖਿਆ ਗਿਆ। ਜੀ ਜੀ। ਅਗਲੀ ਜਿਹੜੀ ਆਪਾਂ ਹੁਣ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਜੇ ਗੱਲਬਾਤ ਕਰਦੇ ਜਾਈਏ, ਅਤੇ ਅਮਰੀਕਾ ਦੇ ਵਿੱਚ ਵੀ ਜਿਹੜਾ ਇਹ ਆਂਕੜਾ ਆ ਉਹ ਅਸਮਾਨ ਨੂੰ ਛੂੰਹਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਕਾਫੀ ਜ਼ਿਆਦਾ ਭਿਆਨਕ ਰੂਪ ਦੇ ਵਿੱਚ ਇਹ ਆਂਕੜਾ ਆ ਉਹ ਅੱਗੇ ਵੱਧ ਰਿਹਾ ਆ। ਓਵਰਆਲ ਜੇ ਆਪਾਂ ਵਿਸ਼ਵ ਦੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਤਾਂ 5 ਲੱਖ ਦਾ ਆਂਕੜਾ ਜਿਹੜਾ ਆ ਉਹ ਪਾਰ ਕਰ ਚੁੱਕਾ ਹੈ ਕਰੋਨਾ ਵਾਇਰਸ। ਹੁਣੇ ਰੀਸੈਂਟਲੀ ਜਿਹੜੀ ਇਹ ਲੇਟੈਸਟ ਅਪਡੇਟ ਦੇ ਵਿੱਚ 5 ਲੱਖ ਅਤੇ 542 ਲੋਕ ਜਿਹੜੇ ਇਸ ਦੇ ਨਾਲ ਪੀੜਤ ਹੋਏ ਨੇ। ਮਰਨ ਵਾਲਿਆਂ ਦੀ ਸੰਖਿਆ 22,334 ਦੱਸੀ ਜਾ ਰਹੀ ਆ, ਅਤੇ ਜਿਹੜੇ ਰਿਕਵਰ ਹੋਏ ਨੇ, ਜਿਹੜੇ ਠੀਕ ਹੋਏ ਨੇ, ਉਹ 1,21,214 ਜਿਹੜੇ ਆ ਉਹ ਦੱਸੇ ਜਾ ਰਹੇ। ਨਿੱਤ ਐਵਰੀ ਮਿੰਟ ਐਵਰੀ ਸੈਕਿੰਡ ਜਿਹੜਾ ਇਹ ਆਂਕੜਾ ਹੈ ਉਹ ਚੇਂਜ ਹੁੰਦਾ ਜਾ ਰਿਹਾ ਹੈਗਾ ਜੀ। ਸੋ ਬਿਲਕੁਲ ਜਿਹੜੇ ਰਿਕਵਰ ਹੋ ਰਹੇ ਹੈਗੇ ਆ, ਉਹਦੇ ਵਿੱਚ ਜਿਹੜੇ ਚਾਈਨਾ ਦੇ ਫਿਗਰਸ ਆ, ਉਹਨਾਂ 'ਤੇ ਹੁਣ ਬਹੁਤ ਸਾਰੀ ਸ਼ੱਕ ਹੋਣੀ ਸ਼ੁਰੂ ਹੋ ਗਈ ਆ। ਕਿਉਂਕਿ ਜੇ ਦੱਸਦੀ ਜਾਈਏ, ਚਾਈਨਾ 'ਚ ਟੋਟਲ 81,285 ਕੇਸ ਹੋਏ ਸੀ, ਅਤੇ ਰਿਕਵਰ ਕਹਿੰਦੇ ਆ ਵੀ 74,051 ਹੋ ਗਏ। ਜਦ ਕਿ ਜੇ ਆਪਾਂ USA, ਇਟਲੀ, ਸਪੇਨ, ਜਰਮਨੀ, ਇਹਨਾਂ ਮੁਲਕਾਂ 'ਚ ਦੇਖੀਏ, ਜਿਹੜੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈਗੀ ਆ। USA ਦੇ ਵਿੱਚ ਜਿਹੜੀ ਲੇਟੈਸਟ ਹੁਣ ਤੱਕ
ਲਗਭਗ 75,74,982 ਕੇਸ ਕਵਰਡ ਕੈਲੀਫੋਰਨੀਆ ਨਾਲ ਇਨਫੈਕਟਡ ਲੋਕਾਂ ਦੇ ਹੋ ਗਏ ਆ ਕਰੋਨਾ ਵਾਇਰਸ ਨਾਲ ਜੀ ਕਰੋਨਾ ਵਾਇਰਸ ਦੇ ਨਾਲ। ਪਿਛਲੇ 24 ਘੰਟਿਆਂ 'ਚ 6771 ਕੇਸ ਹੋਏ ਆ ਅਤੇ ਹੁਣ ਤੱਕ 1,01,078 ਮੌਤਾਂ ਹੋ ਚੁੱਕੀਆਂ ਹੈਗੀਆਂ ਅਤੇ 51 ਮੌਤਾਂ ਪਿਛਲੇ ਘੰਟਿਆਂ ਦੇ ਵਿੱਚ ਹੋਈਆਂ ਆ। ਜੀ ਬਿਲਕੁਲ। ਸੋ 1000 ਤੋਂ ਉੱਤੇ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਆ ਉਹ ਵੀ ਅਮਰੀਕਾ ਦੇ ਵਿੱਚ ਇਸ ਟਾਈਮ ਹੋ ਚੁੱਕੀ ਆ। ਸਭ ਤੋਂ ਜ਼ਿਆਦਾ ਬੁਰੀ ਤਰ੍ਹਾਂ ਪ੍ਰਭਾਵਿਤ ਜਿਹੜਾ ਆ ਉਹ ਨਿਊਯਾਰਕ ਹੀ ਜਿਹੜਾ ਰਿਹਾ ਆ। ਉਸ ਦੇ ਵਿੱਚ ਪੂਰੇ ਮੁਲਕ ਦੇ ਜਿਹੜੇ ਕੇਸਾਂ ਦੇ ਵਿੱਚ ਮੈਨੂੰ ਲੱਗਦਾ ਤਕਰੀਬਨ ਜਿਹੜੇ 50% ਕੇਸ ਜਿਹੜੇ ਨਿਊਯਾਰਕ ਦੇ ਨੇ। 37,000 ਜਿਹੜੇ ਕੇਸ ਉੱਥੇ ਨੇ, 4,000 ਨਵੇਂ ਕੇਸ ਆਏ ਨੇ, 385 ਮੌਤਾਂ ਉੱਥੇ ਆਲਰੇਡੀ ਜਿਹੜੀਆਂ ਹੋ ਚੁੱਕੀਆਂ, 19 ਨਵੀਆਂ ਮੌਤਾਂ ਜਿਹੜੀਆਂ ਇਸ ਦੇ ਵਿੱਚ ਹੋਰ ਹੋਈਆਂ ਨੇ। ਇਸ ਟਾਈਮ 35,000 ਐਕਟਿਵ ਕੇਸ ਜਿਹੜੇ ਉਹ ਚੱਲ ਰਹੇ ਨੇ। ਕੈਲੀਫੋਰਨੀਆ ਦੇ ਵਿੱਚ ਵੀ 200 ਨਵੇਂ ਕੇਸ ਹੋਰ ਆਏ ਨੇ, 3200 ਦੇ ਉੱਤੇ ਆਂਕੜਾ ਵਧਿਆ ਆਇਆ ਆ। 3 ਹੋਰ ਮੌਤਾਂ ਜਿਹੜੀਆਂ ਹੋਈਆਂ ਨੇ, 68 ਮੌਤਾਂ ਜਿਹੜੀਆਂ ਹੁਣ ਤੱਕ ਕੈਲੀਫੋਰਨੀਆ 'ਚ ਹੋ ਚੁੱਕੀਆਂ ਨੇ। ਨਿਊ ਜਰਸੀ ਨੇ ਅਜੇ ਅੱਜ ਦੇ ਜਿਹੜੇ ਕਿਤੇ ਨਾ ਕਿਤੇ ਦੁਪਹਿਰੋਂ ਬਾਅਦ ਜਿਹੜੇ ਕੱਲ੍ਹ ਦੇ ਆਂਕੜੇ ਹੋਰ ਆ ਉਹ ਜਮ੍ਹਾਂ ਕਰਕੇ ਦੱਸਣਗੇ। 4400 ਜਿਹੜੀ ਉੱਥੇ ਓਵਰਆਲ ਕੇਸ ਨੇ ਅਤੇ 62 ਮੌਤਾਂ ਆਲਰੇਡੀ ਉੱਥੇ ਹੋ ਚੁੱਕੀਆਂ ਹੋਈਆਂ ਨੇ। ਵਾਸ਼ਿੰਗਟਨ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਨੇ ਨਵੇਂ ਕੇਸਾਂ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਥੋੜ੍ਹੀ ਬਹੁਤੀ ਬਾਕੀ ਮੁਲਕ ਦੇ ਮੁਕਾਬਲੇ ਜਿਹੜੀ ਉਹਨਾਂ ਨੇ ਕਾਮਯਾਬੀ ਹਾਸਲ ਕੀਤੀ, ਕਿਉਂਕਿ ਸਭ ਤੋਂ ਵੱਡਾ ਹੌਟ ਸਪੌਟ ਸਭ ਤੋਂ ਪਹਿਲਾਂ ਵਾਸ਼ਿੰਗਟਨ ਸੂਬਾ ਹੀ ਜਿਹੜਾ ਉਹ ਸੀਗਾ। ਉੱਥੇ ਰਾਈਟ ਨਾਓ 2588 ਜਿਹੜੇ ਕੇਸ ਨੇ, 132 ਸਭ ਤੋਂ ਜ਼ਿਆਦਾ ਮਾਰਨ ਵਾਲਿਆਂ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਸੂਬਾ ਇਹ ਆ। 132 ਜਿਹੜੇ ਇੱਥੇ ਮੌਤਾਂ ਹੋਈਆਂ ਸੀਗੀਆਂ। ਫਲੋਰੀਡਾ ਦੇ ਵਿੱਚ ਵੀ ਤਕਰੀਬਨ 400 ਨਵੇਂ ਕੇਸ ਹੋਰ ਪਿਛਲੇ ਘੰਟਿਆਂ ਦੇ ਵਿੱਚ ਹੋਏ ਨੇ। 28 ਮੌਤਾਂ ਜਿਹੜੀਆਂ ਉੱਥੇ ਹੋ ਚੁੱਕੀਆਂ ਨੇ। ਪੈਨਸਿਲਵੇਨੀਆ, ਜਾਰਜੀਆ, ਟੈਕਸਸ ਇੱਥੇ ਵੀ ਕੇਸ ਜਿਹੜੇ ਉਹ ਵਧੇ ਨੇ। ਲੂਜ਼ੀਆਨਾ ਦੇ ਵਿੱਚ ਵੀ ਆਪਾਂ ਜਿੱਦਾਂ ਕੱਲ੍ਹ ਦੱਸਿਆ ਸੀਗਾ ਵੀ 65 ਕੁੱਲ ਮੌਤਾਂ ਹੋ ਚੁੱਕੀਆਂ ਨੇ, ਤਕਰੀਬਨ 1800 ਕੇਸ ਨੇ। ਸੋ ਹੁਣ ਮੈਰੀਲੈਂਡ, ਐਰੀਜ਼ੋਨਾ, ਮਿਸੀਸਿਪੀ ਇਹਨਾਂ ਸਾਰਿਆਂ ਦੇ ਵਿੱਚ 100 ਤੋਂ ਲੈ ਕੇ 150 ਨਵੇਂ ਕੇਸ ਆਏ ਨੇ। ਇੰਡੀਆਨਾ ਦੇ ਵਿੱਚ ਵੀ 168 ਨਵੇਂ ਕੇਸ ਉਹ ਸਾਹਮਣੇ ਆਏ ਨੇ। ਵਰਜੀਨੀਆ 'ਚ 69, ਐਲਾਬਾਮਾ 'ਚ 63, ਨਵਾਡਾ 'ਚ 99 ਕੇਸ ਹੋਰ ਸਾਹਮਣੇ ਆਏ ਨੇ। ਮਿਨੇਸੋਟਾ ਦੇ ਵਿੱਚ 59 ਨਵੇਂ ਕੇਸ ਆਏ ਨੇ। ਸੋ ਓਵਰਆਲ ਜੇ ਆਪਾਂ ਦੇਖਦੇ ਜਾਈਏ ਤਾਂ ਜਿਹੜੇ ਓਵਰਆਲ ਕੇਸਾਂ ਦੀ ਸੰਖਿਆ ਆ ਉਹ ਪੂਰੇ ਅਮਰੀਕਾ ਦੇ ਵਿੱਚ 75,000 ਨੂੰ ਜਿਹੜੀ ਉਹ ਤਕਰੀਬਨ ਛੋ ਗਈ ਹੈਗੀ ਆ ਅਤੇ 1,000 ਤੋਂ ਵੱਧ ਲੋਕ ਜਿਹੜੇ ਆ ਉਹ ਹੁਣ ਤੱਕ ਕਰੋਨਾ ਵਾਇਰਸ COVID-19 ਦੇ ਕਰਕੇ ਜਿਹੜੇ ਉਹ ਮਾਰੇ ਜਾ ਚੁੱਕੇ ਨੇ। ਸੋ ਜੇ ਵਰਲਡ ਮੈਪ ਦੇ ਹਿਸਾਬ ਨਾਲ ਦੇਖਿਆ ਜਾਵੇ, ਪੂਰੇ ਦੁਨੀਆ ਦੇ ਵਿੱਚ 198 ਮੁਲਕਾਂ ਅਤੇ ਜਿਹੜੀਆਂ ਟੈਰੀਟੋਰੀਜ਼ ਹੈਗੀਆਂ ਆ ਉਹਨਾਂ ਦੇ ਵਿੱਚ ਜਿਹੜੀ ਕਰੋਨਾ ਵਾਇਰਸ ਫੈਲੀ ਹੈਗੀ। ਇੱਕ ਇੰਟਰਨੈਸ਼ਨਲ ਕਨਵੇਨਸ ਜਿਹੜੇ ਜਿੱਦਾਂ ਡਾਇਮੰਡ ਪ੍ਰਿੰਸਸ ਕਰੂਜ਼ ਸ਼ਿਪ ਆ ਉਹ ਆ। ਸੋ US ਜਿਹੜਾ ਆ ਉਹ ਹੁਣ ਚਾਈਨਾ ਤੋਂ ਬਾਅਦ ਦੂਜੇ ਨੰਬਰ 'ਤੇ ਆ ਗਿਆ ਆ। ਚਾਈਨਾ 'ਚ ਇਸ ਟਾਈਮ 81,285 ਕੇਸ ਹੋਏ ਸੀ, USA 'ਚ 74,982 ਅਤੇ ਇਟਲੀ ਤੀਜੇ ਨੰਬਰ 'ਤੇ 74,386 ਅਤੇ USA, ਸਪੇਨ ਅਤੇ ਇਟਲੀ ਜਿਹੜਾ ਆ ਇੱਥੇ ਅਤੇ ਈਵਨ ਜਰਮਨੀ ਵੀ ਜਿਹੜੀ ਆ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਸੋ ਹਜੇ ਤੱਕ ਵੀ ਕੋਈ ਚਾਂਸ ਨਹੀਂ ਹੈ, ਕਹਿੰਦੇ ਜਿਹੜਾ ਕਰਵ ਆ ਉਹ ਫਲੈਟਨ ਹੋਊਗਾ। ਨਵੇਂ ਜਿਹੜੇ ਮੁਲਕਾਂ 'ਚ ਕੇਸ ਬਹੁਤ ਆ ਰਹੇ, 3 ਨਵੇਂ ਕੇਸ ਕੀਨੀਆ 'ਚ, ਅਲਜੀਰੀਆ, ਲੈਬਨਾਨ, ਜਰਮਨੀ ਦੇ ਵਿੱਚ ਤਾਂ 4196 ਕੇਸ ਨਵੇਂ ਆਏ ਪਿਛਲੇ 24 ਘੰਟਿਆਂ 'ਚ ਅਤੇ 33 ਜਾਣਿਆਂ ਦੀ ਮੌਤ ਹੋਈ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਸਿਚੁਏਸ਼ਨ ਜਿਹੜੀ ਬੈਡ ਹੁੰਦੀ ਜਾ ਰਹੀ ਹੈ। 170 ਨਵੇਂ ਕੇਸ ਉੱਥੇ ਆਏ ਹੈਗੇ ਆ। ਸਵਿਟਜ਼ਰਲੈਂਡ ਬੜਾ ਬੁਰਾ ਹਾਲ ਆ, ਉੱਥੇ 815 ਨਵੇਂ ਕੇਸ 24 ਘੰਟਿਆਂ 'ਚ ਆਏ ਆ ਅਤੇ 38 ਲੋਕਾਂ ਦੀ ਪਿਛਲੇ 24 ਘੰਟਿਆਂ 'ਚ ਮੌਤ ਹੋਈ ਹੈਗੀ ਆ। USA ਦੀ ਆਪਾਂ ਦੱਸੇ ਚੁੱਕੇ ਹਾਂ ਵੀ ਪਿਛਲੇ 24 ਘੰਟਿਆਂ 'ਚ 6771 ਨਵੇਂ ਕੇਸ ਆਏ ਅਤੇ 51 ਜਣਿਆਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਜੀ ਬਿਲਕੁਲ। ਕੈਨੇਡਾ ਦੇ ਵਿੱਚ ਇੱਕ ਖਬਰ ਹਰਜੋਤ ਸਿੰਘ ਜੀ ਆ ਰਹੀ ਸੀ, ਆਪਣੇ ਗੁਆਂਢੀ ਮੁਲਕ 'ਚ ਇੱਕ ਬੰਦਾ ਜਿਸ ਨੂੰ ਕਥਿਤ ਤੌਰ ਦੇ ਉੱਤੇ ਇਹ ਸ਼ੱਕ ਸੀਗਾ ਵੀ ਇਸ ਨੂੰ ਕਰੋਨਾ ਵਾਇਰਸ ਹੈਗਾ ਆ, ਉਸਨੇ ਆਪਣੇ ਆਪ ਨੂੰ ਕੁਆਰੰਟੀਨ ਨਹੀਂ ਕੀਤਾ ਅਤੇ ਉਹ ਬਾਹਰ ਘੁੰਮਦਾ ਰਿਹਾ। ਸੋ ਉਸ ਦੇ ਕਰਕੇ ਕਹਿੰਦੇ ਆ ਵੀ ਉਹ ਹੁਣ ਕਿਤੇ ਨਾ ਕਿਤੇ ਇਸ ਦੇ ਉੱਤੇ ਸਖਤੀ ਜਿਹੜੀ ਆ ਉਹ ਜ਼ਿਆਦਾ ਕੀਤੀ ਜਾ ਸਕਦੀ ਹੈਗੀ ਆ, ਵੀ ਖਾਸ ਕਰਕੇ ਜਿਨ੍ਹਾਂ ਨੂੰ ਸੈਲਫ ਕੁਆਰੰਟੀਨ ਕਰਨ ਦੇ ਲਈ ਆਖਿਆ ਗਿਆ ਹੈ। ਜੇ ਉਹ ਨਹੀਂ ਕਰਨਗੇ ਤਾਂ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਬਾਅਦ ਦੇ ਵਿੱਚ ਉਹ ਆ ਸਕਦੀ ਆ। ਉਹਨਾਂ ਨੂੰ ਜੁਰਮਾਨੇ ਵੀ ਜਿਹੜੇ ਉਹ ਕੀਤੇ ਜਾ ਸਕਦੇ ਨੇ। ਸੋ ਜਿਹੜਾ ਵੀ ਕੋਈ ਬਾਹਰੋਂ ਆ ਰਿਹਾ ਹੈਗਾ ਆ ਉਹਨਾਂ ਨੂੰ ਭਾਈ ਮੇਕ ਸ਼ੋਰ ਕਰਨ ਦੀ ਜ਼ਰੂਰਤ ਹੈਗੀ ਆ ਵੀ ਜੇ ਤੁਸੀਂ ਆਏ ਆ ਤਾਂ 14 ਦਿਨਾਂ ਦੇ ਲਈ ਐਟਲੀਸਟ ਜਿਹੜੇ ਆ ਸਾਰਿਆਂ ਤੋਂ ਅਲੱਗ ਥਲੱਗ ਹੋ ਕੇ ਤੁਹਾਨੂੰ ਜਿਹੜਾ ਆ ਉਹ ਰਹਿਣਾ ਪੈਣਾ। ਲਹਿਰਗਿਰੀ ਦੇ ਵਿੱਚ ਜਿਹੜਾ ਉਹ ਤੁਸੀਂ ਰਹੋ ਤਾਂ ਜੋ ਕਿਸੇ ਹੋਰ ਨੂੰ ਜਿਹੜਾ ਜੇ ਰੱਬ ਨਾ ਕਰੇ ਤੁਹਾਨੂੰ ਹੈਗਾ ਆ
ਤੇ ਜੇ ਹੈਗਾ ਆ ਤਾਂ ਉਹ ਕਿਸੇ ਹੋਰ ਤੱਕ ਜਿਹੜਾ ਉਹ ਨਾ ਜਾਵੇ। ਇਹਨਾਂ ਮਾਮਲਿਆਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਦੇ ਚੱਲਦੇ ਆ, ਜਿਹੜੇ ਯੰਗਸਟਰ ਨੇ ਉਹਨਾਂ ਦੇ ਦਿਮਾਗਾਂ ਨੂੰ ਪਤਾ ਨਹੀਂ ਕੀ ਉੱਲੀ ਲੱਗੀ ਹੈ ਜਾਂ ਕੀ ਹੋਇਆ ਆ। ਇੱਕ ਥਾਂ ਦੇ ਉੱਤੇ ਜਿਹੜੇ ਆ ਕਈ ਲੋਕ ਖੰਘ ਰਹੇ ਸੀ। ਇੱਕ ਵਾਲਮਾਰਟ ਦੇ ਵਿੱਚ ਇੱਕ ਜਣਾ ਜਵਾਨ ਦੇ ਨਾਲ ਜਿਹੜਾ ਉਹ ਸਾਰਿਆਂ ਨੂੰ ਟੱਚ ਕਰ ਰਿਹਾ ਸੀ ਵੱਖ-ਵੱਖ ਚੀਜ਼ਾਂ ਨੂੰ, ਤੇ ਉਹਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਇੱਦਾਂ ਹੀ ਜਿਹੜੇ ਕਈ ਆਪਣੇ ਵੱਲੋਂ ਕਰੋਨਾ ਵਾਇਰਸ ਦੇ ਸੋ ਕਾਲਡ ਚੈਲੰਜਸ ਜਿਹੜੇ ਕਰ ਰਹੇ ਸੀ, ਉਹਨਾਂ ਦੇ ਵਿੱਚੋਂ ਕਈ ਲੋਕ ਆਲਰੇਡੀ ਕਰੋਨਾ ਵਾਇਰਸ ਪੋਜ਼ੀਟਿਵ ਜਿਹੜੇ ਆ ਉਹ ਨਿਕਲੇ ਨੇ। ਸੋ ਇੱਕ ਥਾਂ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ, ਇੱਕ ਜਨਾਨੀ ਨੇ ਜਾਣਬੁੱਝ ਕੇ ਗਰੋਸਰੀ ਸਟੋਰ ਦੇ ਜਿਹੜੇ ਪ੍ਰੋਡਿਊਸ ਵਾਲੇ ਸੈਕਸ਼ਨ ਦੇ ਵਿੱਚ ਉੱਥੇ ਜਾਣਬੁੱਝ ਕੇ ਉਹਨੇ ਖੰਘਿਆ, ਜਿਸ ਕਰਕੇ ਉਸ ਗਰੋਸਰੀ ਸਟੋਰ ਨੂੰ $35,000 ਦਾ ਜਿਹੜਾ ਫੂਡ ਆ, ਜਿਹੜਾ ਪਤਾ ਨਹੀਂ ਕਿੰਨੇ ਕੁ ਲੋਕਾਂ ਦਾ ਜਿਹੜਾ ਢਿੱਡ ਭਰ ਸਕਦਾ ਸੀਗਾ, ਉਹ ਉਹਨਾਂ ਨੂੰ ਸੁੱਟਣਾ ਪਿਆ। ਵੀ ਇਹ ਜਾਣਬੁੱਝ ਕੇ ਉਸ ਫੂਡ ਦੇ ਉੱਤੇ ਉਹ ਸੁੱਟ ਰਹੀ ਸੀ, ਮੀਟ ਦੇ ਉੱਤੇ ਅਤੇ ਬਾਕੀ ਜਿਹੜੀਆਂ ਚੀਜ਼ਾਂ ਉੱਥੇ ਪਈਆਂ ਸੀ ਪ੍ਰੋਡਿਊਸ ਦੇ ਉੱਤੇ। ਸੋ ਇੱਦਾਂ ਦੇ ਪਤਾ ਨਹੀਂ ਕਿਹੜੇ ਜਿਹੜੇ ਕਮਲੇ ਲੋਕ ਦੁਨੀਆ ਦੇ ਉੱਤੇ ਤੁਰੇ ਫਿਰਦੇ ਨੇ, ਸਮਝ ਨਹੀਂ ਆ ਰਹੀ ਵੀ ਕੀ ਇਹਨਾਂ ਨੂੰ ਜਿਹੜੀ ਉਹ ਅਕਲ ਨਹੀਂ ਹੈਗੀ ਕਿ ਇਹ ਸੋਚਦੇ ਆ ਵੀ ਇਹ ਮਜ਼ਾਕ ਹੀ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਸੋ ਇਹਨਾਂ ਦੇ ਉੱਤੇ ਸਖਤੀ ਕਰਨੀ ਚਾਹੀਦੀ ਆ, ਅਤੇ ਇਹਨਾਂ ਦਾ ਉਦਾਹਰਨ ਜਿਹੜਾ ਬਾਅਦ 'ਚ ਬਣਾਉਣਾ ਚਾਹੀਦਾ ਆ ਵੀ ਇਹਨਾਂ ਨੇ ਆਹ ਕੁਛ ਕਰਨ ਦੇ ਕਰਕੇ ਇਹਨਾਂ ਨੇ ਆਪਣਾ ਜੀਵਨ ਤਾਂ ਨਸ਼ਟ ਕੀਤਾ ਆ, ਦੁਨੀਆ ਨੂੰ ਵੀ ਜਿਹੜਾ ਜੋਖਮ 'ਚ ਪਾਇਆ, ਅਤੇ ਫਿਰ ਸਾਰੀ ਉਮਰ ਨਾ ਕਦੇ ਜੋਬ ਮਿਲਣੀ ਹੈ, ਅਤੇ ਫਿਰ ਜੇਲ੍ਹਾਂ 'ਚ ਕੱਢਣੀ ਪਊਗੀ। ਫਿਰ ਪਤਾ ਲੱਗੂਗਾ ਵੀ ਇਹ ਮਜ਼ਾਕ ਹੋਰ ਚੀਜ਼ ਹੁੰਦੀ ਆ। ਇਸ ਟਾਈਮ ਲੋਕਾਂ ਦੀ ਜਿਹੜੀ ਜਾਨ ਦੇ ਉੱਤੇ ਬਣੀ ਪਈ ਆ, ਲੋਕ ਬਹੁਤ ਜ਼ਿਆਦਾ ਘਬਰਾਏ ਹੋਏ ਨੇ। ਸੋ ਹੋਰ ਇੱਦਾਂ ਦੇ ਪੁੱਠੇ ਕੰਮ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ। ਸੋ ਬਿਲਕੁਲ ਇਹ ਦੱਸਦੀ ਜੀ ਇਹ ਸਰੋਤਿਆਂ ਨੂੰ, ਜਿਹੜਾ ਕੋਈ ਇੱਦਾਂ ਦਾ ਕੰਮ ਕਰਦਾ ਆ ਉਹ ਕਹਿੰਦੇ ਵੀ ਇਸ ਨੂੰ ਬਾਇਓ ਵੈਪਨ ਦੇ ਤੌਰ ਦੇ ਉੱਤੇ ਚਾਰਜ ਕੀਤਾ ਜਾਊਗਾ। ਟੈਰਰਿਜ਼ਮ ਵਾਲਾ ਟੈਰਰਿਜ਼ਮ ਦੇ ਚਾਰਜਸ ਉਹਦੇ ਤੇ ਲਾਏ ਜਾਊਗੇ, ਕਿਉਂਕਿ ਇਹਦੇ ਨਾਲ ਲੋਕਾਂ ਦੀ ਜਿਹੜੀ ਮੌਤ ਹੋ ਸਕਦੀ ਹੈਗੀ ਆ। ਸੋ ਇਸੇ ਤਰ੍ਹਾਂ ਕਰੋਨਾ ਵਾਇਰਸ ਨੇ USA ਦੇ ਵਿੱਚ 1000 ਤੋਂ ਵੱਧ ਜਿਹੜੇ ਲੋਕਾਂ ਦੀ ਮੌਤ ਹੋ ਗਈ ਹੈਗੀ ਆ। ਪਰ ਜਿੰਨੇ ਵੀ ਆਫੀਸ਼ੀਅਲਸ ਹੈਗੇ ਆ, ਹੈਲਥ ਆਫੀਸ਼ੀਅਲਸ, ਉਹ ਕਹਿੰਦੇ ਪਈ ਜਿਹੜਾ ਪੀਕ ਹਜੇ ਵੀ ਸਾਨੂੰ ਲੱਗਦਾ ਨਹੀਂ ਇਹ ਆਊਗੀ। ਪਰ ਦੂਸਰਾ ਜਿਹੜਾ ਇੱਕ ਨੈਗੇਟਿਵ ਖਬਰ ਇਹ ਵੀ ਆ ਰਹੀ ਆ ਵੀ ਕਰੋਨਾ ਵਾਇਰਸ ਦੇ ਜਿਹੜੇ ਟੈਸਟ ਰਿਜ਼ਲਟਸ ਆ ਉਹ ਬਹੁਤ ਹੁਣ ਡਿਲੇ ਹੋ ਰਹੇ ਆ। ਕਈ ਜਗ੍ਹਾ ਕਹਿੰਦੇ ਵੀ 7 ਦਿਨ ਲੱਗ ਰਹੇ ਹੈਗੇ ਆ, ਕਿਉਂਕਿ ਜਿਹੜੀਆਂ ਲੈਬਸ ਆ ਉਹ ਇੰਨੀਆਂ ਜ਼ਿਆਦਾ ਜਿਹੜੀਆਂ ਆ ਸਵੈਂਪ ਹੋ ਗਈਆਂ, ਉੱਥੇ ਬਹੁਤ ਜ਼ਿਆਦਾ ਜਿਹੜਾ ਲੈਬਸ ਦੇ ਵਿੱਚ ਰਸ਼ ਆ, ਬਹੁਤ ਜ਼ਿਆਦਾ ਜਿਹੜੇ ਲੋਕਾਂ ਨੇ ਟੈਸਟ ਕੀਤੇ ਹੈਗੇ। ਸੋ ਉਹਨਾਂ ਦੇ ਜਿਹੜੇ ਰਿਜ਼ਲਟ ਦੇਣੇ ਇਮੀਡੀਏਟਲੀ ਜਿਹੜੇ ਆ ਉਹ ਬੜੇ ਔਖੇ ਆ। ਸਾਡੇ ਮੁਲਕ ਦੇ ਵਿੱਚ ਜਿਹੜਾ ਨਿਊਯਾਰਕ ਸਟੇਟ ਆ ਉਹ ਇਸ ਟਾਈਮ ਬਹੁਤ ਬੁਰੇ ਟਾਈਮ ਦੇ ਵਿੱਚ ਚੱਲ ਰਿਹਾ ਹੈਗਾ। ਨਿਊਯਾਰਕ ਵਿੱਚ ਹੀ ਸਭ ਤੋਂ ਜ਼ਿਆਦਾ ਜਿਹੜੇ ਆ ਲੋਕਾਂ ਦੀ ਮੌਤ ਹੋਈ ਹੈਗੀ ਆ। ਨਿਊਯਾਰਕ 'ਚ ਹੀ ਸਭ ਤੋਂ ਵੱਧ ਜਿਹੜੇ ਕੇਸ ਹੋਏ ਹੈਗੇ ਆ। ਨਿਊਯਾਰਕ ਵੈਲਵਿਊ ਹਸਪੀਟਲ ਸੈਂਟਰ ਜਿਹੜੇ ਆ ਉਹਨਾਂ ਨੇ ਇੱਕ ਮੇਕ ਸ਼ਿਫਟ ਮੋਰਗ ਜਿਹੜੀ ਆ ਯੂਜ਼ ਕੀਤੀ ਹੈਗੀ, ਟੈਂਟ ਤੇ ਰੈਫਰੀਜਰੇਟਰ ਲਾ ਕੇ। ਸੋ ਦੇਖੋ ਜਿੰਨੀਆਂ ਵੀ ਜਿਹੜੇ ਮੋਰਗਸ ਹੁੰਦੀਆਂ ਹੈਗੀਆਂ, ਜਿੰਨੇ ਵੀ ਜਿਹੜੇ ਜਿੱਥੇ ਸੰਸਕਾਰ ਹੁੰਦੇ ਹੈਗੇ ਆ, ਸਾਰੇ ਹੀ ਉਹ ਕਹਿੰਦੇ ਪਈ ਭਰੇ ਪਏ ਹੈਗੇ ਆ। ਇਸ ਕਰਕੇ ਟੈਂਪਰੇਰੀ ਟੈਂਟ ਤੇ ਰੈਫਰੀਜਰੇਟਰ ਟਰੱਕ ਲਾ ਕੇ ਜਿਹੜਾ ਐਲਮਹਰਸਟ ਹਸਪੀਟਲ ਆ ਕੁਈਨਸ ਦੇ ਵਿੱਚ, ਉੱਥੇ ਵੀ, ਤੇ ਨਿਊਯਾਰਕ ਬੈਲਵਿਊ ਹਸਪੀਟਲ ਦੇ ਵਿੱਚ ਉਹਨਾਂ ਨੇ ਇਹ ਟੈਂਪਰੇਰੀ ਮੇਕ ਸ਼ਿਫਟ ਮੋਰਗ ਜਿਹੜੀ ਸੈਟਅਪ ਕੀਤੀ ਹੈਗੀ ਆ। ਜਿਹੜਾ ਐਲਮਹਰਸਟ ਹਸਪੀਟਲ ਕੁਈਨਸ 'ਚ ਆ, ਉੱਥੇ ਪਿਛਲੇ 24 ਘੰਟਿਆਂ 'ਚ ਇਕੱਲੇ ਇੱਕੋ ਹਸਪਤਾਲ 'ਚੋਂ 13 ਜਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ। ਕੈਲੀਫੋਰਨੀਆ 'ਚ ਵੀ ਨੰਬਰ ਆਫ ਕੇਸਿਸ ਡਬਲ ਹੋ ਰਹੇ ਆ ਪਿਛਲੇ 3-4 ਦਿਨਾਂ ਤੋਂ। ਲੁਜ਼ੀਆਨਾ ਦੇ ਵਿੱਚ ਜਿਹੜੇ ਆ ਹੈਲਥ ਕੇਅਰ ਵਰਕਰਸ ਉਹਨਾਂ ਕੋਲ ਸ਼ਾਰਟੇਜ ਹੈਗੀ ਆ ਮਾਸਕ ਦੀ। ਇਹ ਬੜੀ ਜਿਹੜੀ ਸਿਚੁਏਸ਼ਨ ਬੈਡ ਆ। ਇਸੇ ਤਰ੍ਹਾਂ ਇੱਕ ਹੋਰ ਖਬਰ ਨਿਊਯਾਰਕ ਤੋਂ ਆ ਰਹੀ ਆ ਵੀ ਨਿਊਯਾਰਕ 'ਚ ਕਹਿੰਦੇ 3000 ਤੋਂ ਵੱਧ ਜਿਹੜੇ ਉੱਥੇ ਦੇ ਪੁਲਿਸ ਫੋਰਸ ਦੇ ਆਫੀਸਰਸ ਆ ਉਹ ਕਰੋਨਾ ਵਾਇਰਸ ਦੇ ਨਾਲ ਚਾਹੇ ਮਾਈਲਡ ਹੋਵੇ ਜਾਂ ਕਿਸੇ ਨਾ ਕਿਸੇ ਤਰ੍ਹਾਂ ਸਿੱਕ ਲੱਗਦੇ ਆ। ਸੋ 3000 ਆਫੀਸਰਸ ਜਿਹੜੀ ਉੱਥੇ ਦੀ ਫੋਰਸ ਦਾ 9% ਬਣਦਾ, ਉਹਨਾਂ ਨੇ ਕਾਲ ਇਨ ਸਿੱਕ ਕੱਲ੍ਹ ਕੀਤਾ ਹੈਗਾ। ਇਹ ਡੇਂਜਰਸ ਜਿਹੜੀ ਕਿਤੇ ਨਾ ਕਿਤੇ ਗੱਲ ਆ, ਇਹ ਚੰਗੀ ਗੱਲ ਨਹੀਂ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜੇ ਹਰਜੋਤ ਸਿੰਘ ਜੀ ਵੀ ਹੁਣੇ ਜਿਹੜੇ ਐਂਡਰਿਊ ਕੁਓਮੋ ਗਵਰਨਰ ਨੇ ਨਿਊਯਾਰਕ ਦੇ, ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਆ, ਅਤੇ ਉਹਨਾਂ ਨੇ ਜਿਹੜਾ ਇੱਕ ਜਿਹੜਾ ਸਟਿਮੂਲਸ ਪੈਕੇਜ ਜਿਹੜਾ ਬਣਿਆ ਕਾਂਗਰਸ ਦੇ ਉੱਤੇ, ਉਸ ਨੂੰ ਰੈਕਲੈਸ ਜਿਹੜਾ ਆ ਉਹ ਦੱਸਿਆ ਆ। ਕਹਿੰਦੇ ਵੀ ਹਾਲ ਦੀ ਘੜੀ ਮੇਰਾ ਧਿਆਨ ਜਿਹੜਾ ਇਸ ਪੈਂਡੈਮਿਕ ਦੇ ਰਿਸਪੌਂਸ ਨੂੰ ਲੱਗਾ ਆ, ਅਤੇ ਮੈਂ ਬਾਅਦ ਦੇ ਵਿੱਚ ਆਪਣਾ ਪੀਸ ਆਫ ਮਾਈਂਡ ਜਿਹੜਾ ਇਹਨਾਂ ਕਾਂਗਰਸਮੈਨ ਕਾਂਗਰਸ ਵੂਮੈਨ ਆ ਉਹਨਾਂ ਨੂੰ ਦਊਂਗਾ ਵੀ ਤੁਸੀਂ ਕੀ ਸੋਚ ਕੇ ਜਿਹੜਾ ਕੁਛ ਆ ਉਹ ਪਾਸ ਕਰ ਰਹੇ ਸੀ। ਉੱਦਾਂ ਜੇ ਦੱਸਦੇ ਜਾਈਏ, ਸੈਨੇਟ ਦੇ ਵਿੱਚ ਕੱਲ੍ਹ ਜਿਹੜਾ ਸਟਿਮੂਲਸ ਪੈਕੇਜ
ਜਿਸ ਦੇ ਉੱਤੇ ਕੱਲ੍ਹ ਸ਼ਾਮ ਨੂੰ ਆਨਾਕਾਨੀ ਕੁਝ ਰਿਪਬਲਿਕਨ ਕਰ ਰਹੇ ਸੀ, ਉਸ ਨੂੰ ਸ਼ਾਇਦ ਹਟਾ ਲਿਆ ਉਹਨਾਂ ਨੇ ਆਨਾਕਾਨੀ ਨੂੰ, ਅਤੇ ਉਸ ਸੈਨੇਟ ਦੇ ਵਿੱਚ ਜਿਹੜਾ ਬਿੱਲ ਪਾਸ ਹੋ ਗਿਆ। 96 ਦੇ 96 ਜਿਹੜੇ ਸੈਨੇਟ ਮੌਜੂਦ ਸੀਗੇ ਸੈਨੇਟਰਸ, ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਵੋਟ ਪਾਈ ਆ। ਕੁਛ ਜਿਹੜੇ ਸੈਨੇਟਰਸ ਕਈਆਂ ਨੂੰ ਕਰੋਨਾ ਵਾਇਰਸ ਹੋਇਆ, ਜਿਨ੍ਹਾਂ ਦੇ ਵਿੱਚ ਰੈਂਡ ਪੌਲ ਹੈਗੇ ਨੇ, ਅਤੇ ਕੁਛ ਜਿਹਨਾਂ ਨੇ ਆਪਣੇ ਆਪ ਨੂੰ ਸੈਲਫ ਆਈਸੋਲੇਸ਼ਨ ਕੁਆਰੰਟੀਨ ਦੇ ਵਿੱਚ ਜਿਹੜਾ ਜੀ ਉਹਨਾਂ ਨੇ ਰੱਖਿਆ ਹੋਇਆ ਆ। ਸੋ ਉਹ ਉੱਥੇ ਮੌਜੂਦ ਨਹੀਂ ਸੀਗੇ, ਪਰ ਪੂਰੀ ਯੂਨੈਨਿਮਸਲੀ ਇਹ ਜਿਹੜਾ ਬਿੱਲ ਉੱਥੇ ਪਾਸ ਹੋਇਆ ਆ। ਅੱਜ ਨੈਂਸੀ ਪਲੋਸੀ ਜਿਹੜੀ ਹਾਊਸ ਦੀ ਸਪੀਕਰ ਆ, ਉਸਨੇ ਕਿਹਾ ਵੀ ਉਹ ਸਰਟਨ ਆ, ਵੀ ਉਸ ਨੂੰ ਪੂਰਾ ਵਿਸ਼ਵਾਸ ਆ ਵੀ ਦੋਨਾਂ ਪਾਰਟੀਆਂ ਦੀ ਸਪੋਰਟ ਦੇ ਨਾਲ ਜਿਹੜਾ ਇਕਨੋਮਿਕ ਸਟਿਮੂਲਸ ਪਲਾਨ ਜਿਹੜਾ ਆ ਉਹ ਕੱਲ੍ਹ ਨੂੰ ਹਾਊਸ ਦੇ ਵਿੱਚੋਂ ਵੀ ਪਾਸ ਹੋ ਜਾਵੇਗਾ। ਅਤੇ ਕਹਿੰਦੇ ਵੀ ਉਹਨੇ ਕਿਹਾ ਵੀ ਮੈਨੂੰ ਪੂਰਾ ਸਰਟਨ ਆ, ਵਿਸ਼ਵਾਸ ਆ ਵੀ ਸਟਰੋਂਗ ਬਾਈ ਪਾਰਟੀਜ਼ਨ ਵੋਟ ਜਿਹੜੀ ਆ ਇਸ ਦੇ ਵਿੱਚ ਉਹ ਹੋਵੇਗੀ, ਕਿਉਂਕਿ ਇਹ ਵੀ ਗੱਲ ਦੇਖੀ ਗਈ ਆ ਵੀ ਜਿਹੜੇ ਡੈਮੋਕ੍ਰੇਟਸ ਕੁਛ ਚੇਂਜਸ ਚਾਹੁੰਦੇ ਸੀ ਇਸ ਸਟਿਮੂਲਸ ਪੈਕੇਜ ਦੇ ਵਿੱਚ, ਉਹਨਾਂ ਦੀਆਂ ਵੀ ਜਿਹੜੀਆਂ ਕੁਛ ਗੱਲਾਂ ਆ ਉਹ ਮਨਜ਼ੂਰ ਹੋਈਆਂ ਨੇ। ਸੋ ਇਸ ਲਈ ਦੋਨੋਂ ਹੀ ਪਾਰਟੀਆਂ ਕਿਤੇ ਨਾ ਕਿਤੇ ਆਪਣੀ ਜਿਹੜੀ ਇਸ ਨੂੰ ਜਿੱਤ ਜਿਹੜੀ ਉਹ ਕਰਾਰ ਦੇਣਗੇ, ਕਿਉਂਕਿ ਇਨ ਦੀ ਐਂਡ ਇਹਨਾਂ ਨੇ ਵੋਟਾਂ ਜਿਹੜੀਆਂ ਲੈਣੀਆਂ ਅਤੇ ਉਹਨਾਂ ਨੇ ਕਹਿਣਾ ਵੀ ਦੇਖੋ ਅਸੀਂ ਤੁਹਾਡੇ ਸਾਰਿਆਂ ਦੇ ਲਈ, ਲੋਕਾਂ ਦੇ ਲਈ ਇਹ ਕੁਝ ਕੀਤਾ ਸੀਗਾ। ਵੰਸ ਇੱਕ ਵਾਰੀ ਇਹ ਜਿਹੜਾ ਹਾਊਸ ਦੇ ਵਿੱਚ ਉਹ ਅਪਰੂਵ ਹੁੰਦਾ, ਫਿਰ ਰਾਸ਼ਟਰਪਤੀ ਤੱਕ ਇਹ ਜਾਊਗਾ, ਅਤੇ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਹੀ ਕਿਹਾ ਵੀ ਜਿੱਦਾਂ ਹੀ ਮੇਰੇ ਕੋਲ ਆਊਗਾ ਮੈਂ ਨਾਲ ਦੇ ਨਾਲ ਹੀ ਇਸ ਦੇ ਉੱਤੇ ਸਾਈਨ ਕਰਕੇ ਇਸ ਨੂੰ ਜਿਹੜੀ ਆ ਹਰੀ ਝੰਡੀ ਪੂਰੀ ਤਰ੍ਹਾਂ ਇਸ ਬਿੱਲ ਨੂੰ ਕਾਨੂੰਨ ਦੇ ਵਿੱਚ ਤਬਦੀਲ ਕਰ ਦੇਵਾਂਗੇ। ਸੋ ਬਿਲਕੁਲ ਇਹ ਇੱਕ 880 ਪੇਜ ਦਾ ਜਿਹੜਾ ਬਿੱਲ ਹੈਗਾ ਯੂਨੈਨਿਮਸਲੀ 96 ਦੇ ਮੁਕਾਬਲੇ 0 ਵੋਟ ਦੇ ਨਾਲ ਪਾਸ ਹੋਇਆ ਹੈਗਾ। $2 ਟ੍ਰਿਲੀਅਨ ਦਾ ਰੈਸਕਿਊ ਪੈਕੇਜ। ਸੋ ਇਹਨੂੰ ਦੇਖਦੇ ਹੋਏ ਫੈਡਰਲ ਚੇਅਰਮੈਨ ਜਿਹੜੇ ਜਰੋਮੀ ਪੋਵਲ ਆ, ਉਹਨਾਂ ਨੇ ਅੱਜ ਇੱਕ ਜਿਹੜੀ ਇੰਟਰਵਿਊ ਆ ਉਹਦੇ ਦੌਰਾਨ ਕਿਹਾ ਵੀ ਅਸੀਂ ਆਲਰੇਡੀ ਵੀ ਮੇ ਵੈਲ ਵੀ ਇਨ ਰਿਸੈਸ਼ਨ, ਵੀ ਅਸੀਂ ਆਲਰੇਡੀ ਰਿਸੈਸ਼ਨ ਦੇ ਵਿੱਚ ਹੈਗੇ ਆ। ਬਿਲਕੁਲ ਉਹਨਾਂ ਦੇ ਜਿਹੜੇ ਫਿਗਰਸ ਆ ਉਹ ਸਹੀ ਲੱਗਦੇ ਆ, ਕਿਉਂਕਿ ਪਿਛਲੇ ਇੱਕ ਹਫ਼ਤੇ ਦੇ ਵਿੱਚ USA ਦੇ ਵਿੱਚ 3.28 ਮਿਲੀਅਨ ਜਾਣੀ ਕਿ 32 ਲੱਖ ਦੇ 33 ਲੱਖ ਦੇ ਕਰੀਬ ਲੋਕਾਂ ਨੇ ਅਨਪਲਾਇਮੈਂਟ ਜਿਹੜੀ ਆ ਫਾਈਲ ਕੀਤੀ ਹੈਗੀ ਆ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਜਿਹੜੀ ਆ ਅਨਪਲਾਇਮੈਂਟ ਹੋਈ ਹੈਗੀ ਆ। ਸੋ ਇਸੇ ਤਰ੍ਹਾਂ ਇੱਕ ਕੁਐਸਚਨ ਉਹਨਾਂ ਨੂੰ ਫੈਡਰਲ ਚੇਅਰਮੈਨ ਨੂੰ ਜਿਹੜਾ ਪੁੱਛਿਆ ਗਿਆ ਸੀ ਭਈ ਕੀ ਤੁਹਾਨੂੰ ਲੱਗਦਾ ਹੈਗਾ ਵੀ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਆ ਵੀ ਈਸਟਰ 'ਤੇ ਅਪ੍ਰੈਲ 12 ਨੂੰ ਸਾਨੂੰ ਖੋਲ੍ਹ ਦੇਣਾ ਚਾਹੀਦਾ, ਉਹਨਾਂ ਨੇ ਜਿਹੜੀ ਸਾਈਡ ਆ ਉਹ ਡਾਕਟਰ ਐਂਥਨੀ ਫੌਸੀ ਦੀ ਲਈ ਹੈਗੀ ਆ। ਉਹ ਕਹਿੰਦੇ ਜਿਸ ਤਰ੍ਹਾਂ ਡਾਕਟਰ ਕਹਿੰਦੇ ਆ ਭਈ ਸਾਨੂੰ ਫਿਗਰਸ ਦੇਖਣੇ ਪਊਗੇ ਵੀ ਕਿਸ ਤਰ੍ਹਾਂ ਜਿਹੜੇ ਆ ਕਰੋਨਾ ਵਾਇਰਸ ਦਾ ਕਰਵ ਫਲੈਟ ਹੋ ਰਿਹਾ ਜਾਂ ਨਹੀਂ, ਫਿਰ ਹੀ ਸਾਨੂੰ ਜਿਹੜਾ ਆ ਓਪਨ ਕਰਨਾ ਚਾਹੀਦਾ ਹੈਗਾ ਆ। ਜੀ ਬਿਲਕੁਲ। ਸੋ ਜਿੱਦਾਂ ਆਪਾਂ ਅਨਇੰਪਲੋਇਮੈਂਟ ਦੀ ਹਰਜੋਤ ਸਿੰਘ ਜੀ ਗੱਲ ਕਰ ਰਹੇ ਸੀਗੇ, ਰਿਕਾਰਡ ਤੋੜ 3 ਮਿਲੀਅਨ ਲੋਕਾਂ ਨੇ ਜਿਹੜੇ ਆ ਪਿਛਲੇ ਇੱਕ ਵੀਕ ਦੇ ਵਿੱਚ ਅਨਇੰਪਲੋਇਮੈਂਟ ਜਿਹੜੀ ਆ ਉਹ ਅਪਲਾਈ ਕੀਤੀ ਆ। ਇਸ ਸਟਿਮੂਲਸ ਪੈਕੇਜ ਜਦੋਂ ਤੱਕ ਹੁਣ ਰਾਸ਼ਟਰਪਤੀ ਟਰੰਪ ਇਸ ਦੇ ਉੱਤੇ ਸਾਈਨ ਜਿਹੜੇ ਉਹ ਨਹੀਂ ਕਰ ਦਿੰਦੇ ਉਨੀ ਦੇਰ ਤੱਕ ਤਾਂ ਨਹੀਂ, ਪਰ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਕਾਫੀ ਕੁਛ ਜਿਹੜਾ ਕਿਤੇ ਨਾ ਕਿਤੇ ਕਾਫੀ ਕੁਛ ਤਾਂ ਕੀ ਥੋੜ੍ਹੀ ਬਹੁਤੀ ਰਾਹਤ ਜਿਹੜੀ ਇਸ ਇਕਨੋਮਿਕ ਆਰਥਿਕ ਤੌਰ ਦੇ ਉੱਤੇ ਜਿਹੜੀ ਉਹ ਮਿਲਣ ਦੀ ਸੰਭਾਵਨਾ ਜਿਹੜੀ ਉਹ ਹੈਗੀ ਆ, ਜਿਸ ਦੇ ਵਿੱਚ ਆਈ ਥਿੰਕ ਜਿਹੜਾ ਕੋਈ ਇਕੱਲਾ ਆ ਅਤੇ ਜੇ ਉਹ $75,000 ਤੋਂ ਘੱਟ ਉਸ ਦੀ ਕਮਾਈ ਹੈਗੀ ਤਾਂ ਉਸ ਨੂੰ $1,200 ਤੱਕ, 2 ਜਣਿਆਂ ਦੇ ਜਿਹੜਾ ਪਰਿਵਾਰ ਆ ਉਹਨਾਂ ਨੂੰ ਜਿਹੜਾ ਆ ਉਹ $1,200 ਯਾਨੀ ਕਿ $2,400 ਤੱਕ, ਅਤੇ ਬੱਚੇ ਦਾ ਜਿਹੜਾ $500 ਤੱਕ ਜਿਹੜਾ ਉਹਨਾਂ ਨੂੰ ਰਾਹਤ ਆ ਉਹ ਮਿਲ ਸਕਦੀ ਆ। ਅਤੇ ਜਿਹੜੀ ਅਨਇੰਪਲੋਇਮੈਂਟ ਆ ਉਹ $600 ਪਰ ਵੀਕ ਦੇ ਹਿਸਾਬ ਦੇ ਨਾਲ, ਜਿੰਨੀ ਤੁਹਾਨੂੰ ਸਟੇਟ ਦੀ ਮਿਲ ਰਹੀ ਉਸ ਤੋਂ ਉੱਤੇ ਜਿਹੜੀ $600 ਤੱਕ ਪਰ ਵੀਕ ਦੇ ਹਿਸਾਬ ਦੇ ਨਾਲ ਜਿਹੜੀ ਫੈਡਰਲ ਲੈਵਲ ਤੋਂ ਜਿਹੜੀ ਉਹ ਆਉਣ ਵਾਲੇ ਕਈ ਹਫ਼ਤਿਆਂ ਤੱਕ 4 ਮਹੀਨੇ ਤੱਕ ਜਿਹੜੀ ਉਹ ਮਿਲੂਗੀ। ਅਤੇ ਆਈ ਥਿੰਕ ਨੰਬਰ ਆਫ ਵੀਕਸ ਵੀ ਜਿਹੜੇ ਅਨਇੰਪਲੋਇਮੈਂਟ ਮਿਲਣ ਦੇ ਆ ਉਸ ਨੂੰ ਵਧਾਇਆ ਗਿਆ ਹੈਗਾ ਇਸ ਪੈਕੇਜ ਦੇ ਤਹਿਤ। ਜਿਹੜੇ $1.5 ਲੱਖ ਤੋਂ ਵੱਧ ਕਮਾਈ ਕਰਦੇ ਨੇ ਜਿਹੜਾ ਕਪਲਸ ਨੇ, ਉਹਨਾਂ ਨੂੰ ਇਸ ਦੇ ਵਿੱਚ ਕੁਛ ਨਹੀਂ ਜਿਹੜਾ ਆ ਉਹ ਰੱਖਿਆ ਗਿਆ। ਸੋ ਇਹਨਾਂ ਨੇ ਟਰਾਈ ਕੀਤੀ ਆ ਵੀ ਜਿਹੜੇ ਲੋਅਰ ਵੇਜਿਸ ਵਾਲੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਜਿਹੜੀ ਵੱਧ ਤੋਂ ਵੱਧ ਜਿਹੜੀ ਰਾਹਤ ਆ ਉਹ ਮਿਲ ਸਕੇ। ਉੱਦਾਂ ਉਹਨਾਂ ਨੇ ਕਾਰਪੋਰੇਸ਼ਨਸ ਦੇ ਲਈ ਇਸ ਦੇ ਵਿੱਚ ਫਿਰ ਵੀ $500 ਬਿਲੀਅਨ ਜਿਹੜਾ ਓਵਰਆਲ ਰੱਖਿਆ ਹੈਗਾ ਆ। ਇਸ 'ਤੇ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਦੱਸਦੇ ਜਾਈਏ ਵੀ ਇਹ ਜਿਹੜੀ ਉਹਨਾਂ ਨੇ ਦੇਣੀ ਹੈਗੀ ਆ ਤੁਹਾਡੀ ਜਿਹੜੀ 2018 ਦਾ ਟੈਕਸ ਰਿਟਰਨ ਜਿਹੜਾ ਤੁਸੀਂ ਫਾਈਲ ਕੀਤਾ ਹੈਗਾ ਉਸ ਦੇ ਹਿਸਾਬ ਨਾਲ ਉਹਦੇ ਬੇਸ ਦੇ ਉੱਤੇ ਹੋਣੀ ਹੈਗੀ ਆ। ਜੇ ਕਿਸੇ ਨੇ 2018 ਦਾ ਟੈਕਸ ਰਿਟਰਨ ਨਹੀਂ ਫਾਈਲ ਕੀਤਾ, ਉਹ ਕਹਿੰਦੇ ਵੀ ਇਮੀਡੀਏਟਲੀ ਫਾਈਲ ਕਰੋ, ਉਹ ਤੋਂ ਬਾਅਦ ਹੀ ਤੁਸੀਂ ਜਿਹੜਾ ਹੈ ਇਹਦੇ ਲਈ ਕੁਆਲੀਫਾਈ ਕਰ ਸਕਦੇ ਆ। ਅਤੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਅਨਪਲਾਇਮੈਂਟ ਉਹ 12 ਵੀਕ ਦੀ ਹੁੰਦੀ ਹੈਗੀ ਆ ਮੈਕਸੀਮਮ, ਪਰ ਉਹ ਹੁਣ ਫੈਡਰਲ ਨੇ ਉਹ ਵੀ ਇਨਕਰੀਜ਼ ਕੀਤੀ ਆ ਵੀ 28 ਵੀਕ ਤੱਕ ਜਾ ਸਕਦੀ ਆ। ਪਰ ਜਿਹੜਾ ਪਰ ਵੀਕ $600 ਐਕਸਟਰਾ ਹੋਣਾ ਹੈ, ਕਿਉਂਕਿ ਕੈਲੀਫੋਰਨੀਆ ਦੇ ਅਨਪਲਾਇਮੈਂਟ ਆਫਿਸ ਦੇ ਕੰਪਿਊਟਰ
ਅਤੇ ਉਹਨਾਂ ਦਾ ਸੌਫਟਵੇਅਰ ਅਪਡੇਟਡ ਨਹੀਂ, ਕਹਿੰਦੇ ਉਹਨੂੰ ਅਪਡੇਟ ਕਰਨ ਨੂੰ ਮੇਬੀ ਸਾਲ ਲੱਗ ਸਕਦਾ ਆ। ਜਿਹੜੇ ਗੈਬਨ ਨਿਊਸਮ ਆ ਗਵਰਨਰ ਕੈਲੀਫੋਰਨੀਆ ਦੇ, ਕਹਿੰਦੇ ਸੋ ਉਹ ਮਿਲ ਜਾਊਗੇ ਪਰ ਲੇਟਰ ਔਨ ਲੋਕਾਂ ਨੂੰ ਪੈਸੇ ਮਿਲੂਗੇ। ਸੋ ਕਾਫੀ ਕੁਛ ਇਹ 'ਚ ਰਾਹਤ ਆ, ਪਰ ਇਹ ਮਿਲਣੇ ਉਹਨਾਂ ਨੂੰ ਹੀ ਆ ਮੋਸਟਲੀ ਜਿਹੜੇ ਅਨਪਲਾਇਡ ਆ। ਅਤੇ ਇਸੇ ਤਰ੍ਹਾਂ ਜਿਹੜੀਆਂ ਮੇਜਰ ਬੈਂਕਸ ਹੈਗੀਆਂ US ਦੀਆਂ, ਉਹਨਾਂ ਨੇ ਲਗਭਗ 3 ਮਹੀਨਿਆਂ ਦੇ ਲਈ ਜਿਹੜੀਆਂ ਮੌਰਗੇਜ ਪੇਮੈਂਟਸ ਆ ਆਪਣੀਆਂ ਡਿਲੇ ਕਰਨ ਦੇ ਲਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੀ ਕਿਹਾ, ਕੱਲ੍ਹ ਗੈਬਨ ਨਿਊਸਮ ਨੇ ਵੀ ਦੱਸਿਆ ਸੀ। ਪਰ ਲੋਕਾਂ ਨੂੰ ਜਿਸ ਨੇ ਵੀ ਜਿਹਦੀ ਡਿਲੇ ਹੋਣੀ ਆ ਉਹ ਪ੍ਰੂਵ ਕਰਨਾ ਪੈਣਾ ਵੀ ਹਾਂ ਭਾਈ ਮੈਂ ਕੰਮ ਕਰਦਾ ਸੀ, ਮੈਂ ਲੇ ਆਫ ਹੋ ਗਿਆ ਜਾਂ ਮੇਰਾ ਕੰਮ ਜਿਹੜਾ ਉਹ ਬੰਦ ਹੋ ਗਿਆ। ਇੱਦਾਂ ਨਹੀਂ ਵੀ ਤੁਸੀਂ ਕੰਮ ਵੀ ਕਰ ਰਹੇ ਆ ਤਾਂ ਫਿਰ ਕਹੋਗੇ ਨਹੀਂ ਜੀ ਅਸੀਂ ਮੌਰਗੇਜ ਪੇਮੈਂਟ ਨਹੀਂ ਦੇਣੀ ਜੀ। ਅਤੇ ਅਨਇੰਪਲੋਇਮੈਂਟ ਤਾਂ ਡੈਫੀਨੇਟਲੀ ਉਹਨਾਂ ਨੂੰ ਹੀ ਮਿਲੂਗੀ ਜਿਹੜੇ ਅਨਇੰਪਲੋਇਡ ਹੋਏ ਨੇ, ਅਤੇ ਜਿਹੜੇ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਜਿਹੜੇ ਕੈਸ਼ ਦੇ ਉੱਤੇ ਕੰਮ ਕਰਦੇ ਰਹੇ, ਜਿਨ੍ਹਾਂ ਨੇ ਪਹਿਲਾਂ ਸਰਕਾਰ ਨੂੰ ਕਦੀ ਟੈਕਸ ਨਹੀਂ ਭਰਿਆ, ਕਦੀ ਪੇ ਸਟੱਬ ਨਹੀਂ ਜਿਹੜਾ ਉਹ ਲਿਆ, ਅਤੇ ਉਹ ਫਿਰ ਹੁਣ ਉਮੀਦ ਕਰ ਰਹੇ ਆ ਵੀ ਉਹਨਾਂ ਨੂੰ ਵੀ ਜਿਹੜਾ ਉਹ ਪੈਕੇਜ ਮਿਲੂਗਾ ਕਿਤੇ ਨਾ ਕਿਤੇ। ਫਿਰ ਦੋਨੋਂ ਪਾਸੋਂ ਜਿਹੜੇ ਗੱਫੇ ਲੈਣ ਦੀ ਜਿਹੜੀ ਗੱਲ ਆ ਉਹ ਠੀਕ ਨਹੀਂ ਫਿਰ ਹੈਗੀ ਨਾ, ਜਾਂ ਨਾਲ ਦੇ ਨਾਲ ਆਪਾਂ ਨੂੰ ਟੈਕਸ ਵੀ ਦੇਣਾ ਪਊਗਾ ਜਿਹੜਾ ਲੋਕਾਂ ਤੱਕ ਜਿਹੜਾ ਮੁੜ ਕੇ ਦੁਬਾਰਾ ਵਾਪਸ ਜਿਹੜਾ ਉਹ ਪਹੁੰਚੇ। ਸੋ ਇਹ ਜਿਹੜੀ ਚੀਜ਼ ਜਿਹੜੀ ਜ਼ਰੂਰ ਹੈਗੀ। ਸੋ ਜਿੰਨਾ ਵੀ ਕਿਸੇ ਨੇ ਟੈਕਸ ਭਰਿਆ ਹੋਊਗਾ ਉਸ ਦੇ ਲਿਹਾਜ਼ ਦੇ ਨਾਲ, ਉਸ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਉਨੀ ਜਿਹੜੀ ਰਾਹਤ ਆ ਉਹ ਮਿਲਦੀ ਜਿਹੜੀ ਉਹ ਜਾਵੇਗੀ। ਸੋ ਮੋਸਟਲੀ ਅਮੈਰੀਕਨਸ ਉਹਨਾਂ ਨੇ ਇਸੇ ਲਈ ਆਈ ਥਿੰਕ ਆਖਿਆ ਆ। ਸੋ ਜਿਨ੍ਹਾਂ ਨੇ ਤਾਂ ਟੈਕਸ ਭਰਿਆ ਆ ਅਤੇ ਉਹ ਜਿਹੜਾ ਕਰਨਗੇ। ਇੱਕ ਚੀਜ਼ ਜਿਹੜੀ ਅਨਇੰਪਲੋਇਮੈਂਟ ਦੇ ਵਿੱਚ ਇਸ ਸਟਿਮੂਲਸ ਪੈਕੇਜ ਹੈਗੀ ਹੈ ਵੀ ਬਹੁਤ ਸਾਰੇ ਜਿਹੜੇ ਕੰਟਰੈਕਟ ਬੇਸ ਦੇ ਉੱਤੇ ਹੁੰਦੇ ਆ, ਹਾਂਜੀ ਗਿਗ ਵਰਕਰਸ ਹੁੰਦੇ ਆ, ਉਹਨਾਂ ਨੂੰ ਵੀ ਇਹਨਾਂ ਨੇ ਅਨਇੰਪਲੋਇਮੈਂਟ ਦੇ ਦਾਇਰੇ ਦੇ ਵਿੱਚ ਲੈ ਆਂਦਾ ਆ। ਚਾਹੇ ਊਬਰ ਵਾਲੇ ਜਿਹੜੇ ਹੈਗੇ ਨੇ ਜਾਂ ਜਿਹੜੇ ਸੈਲਫ ਇੰਪਲੋਇਡ ਜਿਹੜੇ ਕਈ ਹੁੰਦੇ ਨੇ ਉਹਨਾਂ ਨੂੰ ਵੀ ਹੈਗਾ। ਸੋ ਇਹ ਜਿੱਦਾਂ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ, ਤੁਸੀਂ ਅਪਲਾਈ ਕਰ ਛੱਡੋ, ਜੇ ਤਾਂ ਅਪਰੂਵ ਹੋ ਗਿਆ ਇਟਸ ਵੈਲ ਐਂਡ ਗੁੱਡ। ਸੋ ਜੇ ਆਲਰੇਡੀ ਇਹਨਾਂ ਨੇ ਉਹ ਦਾਇਰਾ ਵਧਾਇਆ ਆ, ਹੋ ਸਕਦਾ ਵੀ ਬਹੁਤ ਸਾਰੇ ਜਿਹੜੇ ਕੰਮ ਇਸ ਦੇ ਵਿੱਚ ਆ ਉਹ ਐਡ ਹੋ ਜਾਣਗੇ, ਉਹਨਾਂ ਨੂੰ ਜਿਹੜੀ ਕੋਈ ਕਿਤੇ ਨਾ ਕਿਤੇ ਅਨਇੰਪਲੋਇਮੈਂਟ ਜਿਹੜੀ ਮਿਲੂਗੀ। ਪਰ ਇੱਕ ਚੀਜ਼ ਜਿਹੜੀ ਜ਼ਰੂਰੀ ਆ ਵੀ ਤੁਹਾਨੂੰ ਜਿਹੜੀ ਜਿੰਨੀ ਤੁਹਾਡੇ ਪੇ ਸਟੱਬ ਰਹੇ ਆ ਉਹ ਤੁਹਾਨੂੰ ਜਿਹੜੇ ਦਿਖਾਉਣੇ ਪੈਣੇ ਆ। ਹੁਣ ਉਹ ਚੀਜ਼ ਜਿਹੜੀ ਜ਼ਰੂਰ ਆ, ਜੇ ਕੈਸ਼ ਦੇ ਉੱਤੇ ਕੰਮ ਕਰਦੇ ਰਹੇ ਆ ਫਿਰ ਤਾਂ ਉਹ ਮੁਸ਼ਕਿਲ ਆ। ਪਰ ਇਹ ਆ ਵੀ ਹਾਂ ਜੇ ਤੁਹਾਡੇ ਕੋਲ ਕੋਈ ਨਾ ਕੋਈ ਪੇ ਸਟੱਬ ਜਿਹੜੇ ਉਹ ਹੈਗੇ ਨੇ ਉਹ ਤੁਸੀਂ ਦਿਖਾ ਸਕਦੇ ਹੋ, ਜਾਂ ਪਿਛਲੇ ਸਾਲ ਦਾ ਜਿਹੜਾ ਟੈਕਸ ਭਰਿਆ ਸੀਗਾ ਉਹ ਤੁਸੀਂ ਦਿਖਾ ਕੇ ਉਸ ਦੇ ਹਿਸਾਬ ਦੇ ਨਾਲ ਕੁਛ ਨਾ ਕੁਛ ਜਿਹੜਾ ਤੁਹਾਨੂੰ ਉੱਥੇ ਮਿਲ ਸਕਦਾ ਹੈਗਾ। ਇੱਕ ਜ਼ਰੂਰ ਬੇਨਤੀ ਕਰਦੇ ਹਾਂ, ਸਾਨੂੰ ਕਾਲਾਂ ਵੀ ਆਉਂਦੀਆਂ ਰਹਿੰਦੀਆਂ, ਬਹੁਤ ਸਾਰੇ ਬਜ਼ੁਰਗ ਆ ਕਈ ਕੰਪਿਊਟਰ ਨਹੀਂ ਯੂਜ਼ ਕਰਦੇ ਕਿਉਂਕਿ ਸਾਰਾ ਕੁਛ ਆਨਲਾਈਨ ਹੋਣਾ ਆ। ਟਰਾਈ ਕਰੋ ਆਪਣੇ ਗੁਆਂਢ ਦੇ ਵਿੱਚ ਹੈਲਪ ਕਰੋ ਆਨਲਾਈਨ। ਗੁਰੂ ਘਰਾਂ 'ਚ 1-2 ਬੰਦੇ ਤਾਂ ਜਾ ਸਕਦੇ ਆ। ਜੇ ਅੱਜ ਕੱਲ੍ਹ ਲੇ ਆਫ ਹੋਈ ਆ, ਬਹੁਤ ਸਾਰੇ ਲੋਕ ਘਰਾਂ 'ਚ ਬੈਠੇ ਜਿਨ੍ਹਾਂ ਨੂੰ ਕੰਪਿਊਟਰ ਆਉਂਦਾ ਆ, ਗੁਰੂ ਘਰਾਂ 'ਚ ਤੁਸੀਂ ਸੈੱਟ ਕਰ ਸਕਦੇ ਆ 1-2 ਕੰਪਿਊਟਰ 'ਤੇ ਫੋਨ ਦੇ ਉੱਤੇ ਇਨਫੋਰਮੇਸ਼ਨ ਲੈ ਕੇ ਜਿਹੜੀ ਕਰ ਸਕਦੇ ਹਾਂ। ਸੋ ਪਲੀਜ਼ ਹੈਲਪ ਕਰੋ ਇੱਕ ਦੂਜੇ ਦੇ, ਤੋਂ ਜਲਦੀ ਅਪਲਾਈ ਕਰੋ ਕਿਉਂਕਿ ਜਿੰਨਾ ਲੇਟ ਤੁਸੀਂ ਹੋਵੋਗੇ ਉਨਾ ਹੀ ਤੁਹਾਨੂੰ ਜਿਹੜਾ ਆ ਇਹ ਅਮਾਊਂਟ ਆ ਜਿਹੜਾ ਉਹ ਲੇਟ ਮਿਲਣਾ, ਕਿਉਂਕਿ ਉਸੇ ਵੇਲੇ ਥੋੜ੍ਹਾ ਚੈੱਕ ਆ ਜਾਣਾ, ਚੈੱਕ ਆਉਂਦੇ ਨੂੰ ਟਾਈਮ ਲੱਗਦਾ ਹੈਗਾ। ਸੋ ਪਲੀਜ਼ ਹੈਲਪ ਜ਼ਰੂਰ ਕਰੋ। ਇਹ ਇੱਦਾਂ ਦੀ ਹੈਲਪ ਵੀ ਜਿਹੜੀ ਇਹ ਵੀ ਸੇਵਾ ਹੀ ਹੁੰਦੀ ਆ, ਲੰਗਰ ਵਾਲੀ ਵੀ ਸੇਵਾ, ਇਹ ਵੀ ਸੇਵਾ ਹੀ ਹੈਗੀ ਆ ਜੀ। ਅਤੇ ਇੱਥੇ ਜਿਹੜਾ ਆਪਾਂ ਬ੍ਰੇਕ ਵੀ ਜਿਹੜੀ ਉਹ ਲੈਣੀ ਆ। ਅਤੇ ਕਈ ਜਣੇ ਪੁੱਛ ਰਿਹਾ ਵੀ ਟੈਕਸ ਫਾਈਲ ਕਰਨ ਦੀ ਡੇਟ ਕੀ ਆ ਜੀ। ਡੇਟ ਜਿਹੜੀ ਉਸ ਨੂੰ ਅੱਗੇ ਕੀਤਾ ਗਿਆ ਆ, ਜੁਲਾਈ 15 ਜੁਲਾਈ ਜਿਹੜੀ ਆ ਉਸ ਨੂੰ ਐਕਸਟੈਂਡ ਆਲਰੇਡੀ ਸਾਰਿਆਂ ਦੇ ਲਈ, ਇੰਡੀਵਿਜੂਅਲ ਕਾਰਪੋਰੇਸ਼ਨਸ ਜਿਹੜੀਆਂ ਆ ਅਤੇ ਚਾਹੇ ਇੰਡੀਵਿਜੂਅਲ ਨੇ ਉਹਨਾਂ ਸਾਰਿਆਂ ਦੇ ਲਈ ਇਸ ਨੂੰ ਅੱਗੇ ਕਰ ਦਿੱਤਾ ਗਿਆ। ਇੱਕ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਮੁੜ ਵਾਪਸ ਹਾਜ਼ਰ ਹੁੰਦੇ ਆ ਅਤੇ ਟਰੱਕਿੰਗ ਦੇ ਕੀ ਹਾਲਾਤ ਨੇ ਇਸ ਕਰੋਨਾ ਵਾਇਰਸ ਦੀ ਪੈਂਡੈਮਿਕ ਦੇ ਵਿੱਚ, ਉਸ ਦੇ ਬਾਰੇ ਵੀ ਜਿਹੜੀ ਆਪਾਂ ਉਹ ਚਰਚਾ ਕਰਾਂਗੇ। ਅਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸਾਰੇ ਜਾਣੇ ਧਿਆਨ ਦੇਣ, ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ ਤਾਂ ਰੀਫਾਈਨੈਂਸ ਰੇਟ ਤੇ APR 15 ਸਾਲ ਦੇ ਲਈ 3.125% ਹੈ, no point no cost ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ 9169995000 916 999 5000।
ਜੇਕਰ ਤੁਸੀਂ ਸੈਕਰਾਮੈਂਟੋ, ਸੈਨ ਵਕੀਨ, ਅਲਡੋਰਾਡੋ, ਯੋਲੋ ਜਾਂ ਪਲੇਸਰ ਕਾਉਂਟੀ ਦੇ ਵਿੱਚ ਕੋਈ ਪ੍ਰਾਪਰਟੀ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ। ਪ੍ਰਭਜੋਤ ਸਿੰਘ ਰੀਅਲ ਏਸਟੇਟ ਬ੍ਰੋਕਰ 12 ਸਾਲਾਂ ਤੋਂ ਬਿਜ਼ਨਸ ਦੇ ਵਿੱਚ ਹਨ, ਮਲਟੀ ਮਿਲੀਅਨ ਡਾਲਰ ਸੇਲਜ਼ ਕਰ ਚੁੱਕੇ ਹਨ। ਕਿਸੇ ਵੀ ਤਰੀਕੇ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਦੇ ਲਈ ਅੱਜ ਹੀ ਕਾਲ ਕਰੋ। WST ਪ੍ਰਾਪਰਟੀਜ਼ ਵਾਲੇ ਪ੍ਰਭਜੋਤ ਸਿੰਘ 916 926 8000 916 926 8000 DRE ਲਾਇਸੈਂਸ ਨੰਬਰ 02017889। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਨੀਵਰਸਿਟੀ ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ। ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਉਹਨਾਂ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਰਮਨ ਸਿੰਘ ਢਿੱਲੋਂ ਜੀ ਵੀ ਜੁੜ ਚੁੱਕੇ ਨੇ। ਆਪਾਂ ਟਰੱਕਿੰਗ ਦੇ ਬਾਬਤ ਵੀ ਜਿਹੜੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ, ਕੀ ਲੇਟੈਸਟ ਅਪਡੇਟਸ ਹੈਗੀਆਂ ਉਸ ਦੇ ਵਿੱਚ ਉਹ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਾਂਗੇ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਰਮਨ ਜੀ, ਇੱਕ ਵਾਰੀ ਆਪਾਂ ਸਰੋਤਿਆਂ ਤੋਂ ਥੋੜ੍ਹੀ ਜਿਹੀ ਮਾਫੀ ਮੰਗ ਲਈ। ਆਪਾਂ ਨੂੰ ਖਬਰ ਜਿਹੜੀ ਆ ਅਫਗਾਨਿਸਤਾਨ ਦੀ ਅੱਜ ਪਹਿਲੀ ਕਵਰ ਕਰਨ ਨੂੰ ਅਸੀਂ ਭੁੱਲ ਗਏ। ਕੱਲ੍ਹ ਵੀ ਦੱਸਿਆ ਸੀ 28 ਦੇ ਕਰੀਬ ਜਿਹੜੇ ਆਪਣੇ ਸਿੱਖ ਭੈਣ ਭਰਾ ਆ ਉਹ ਬੰਬਾਂ ਦੇ ਨਾਲ, ਮਿਜ਼ਾਈਲਾਂ ਨਾਲ ਉੱਥੇ ਮਾਰੇ ਗਏ ਗੁਰਦੁਆਰਾ ਸਾਹਿਬ 'ਚ, ਜਿਹਦੇ ਸੰਬੰਧ ਦੇ ਵਿੱਚ UN ਸੈਕਟਰੀ ਜਨਰਲ ਐਂਟੋਨੀਓ ਗੁਟਰੇਜ਼ ਨੇ ਵੀ ਉਹਨੂੰ ਕੰਡੈਮ ਕੀਤਾ ਹੈ। ਸਭ ਤੋਂ ਅਨਫੋਰਚੂਨੇਟ ਪਾਰਟ ਕੀ ਹੋਇਆ, ਅੱਜ ਜਦੋਂ ਉਹਨਾਂ ਦਾ ਸੰਸਕਾਰ ਕਰਨਾ ਸੀ ਫਿਰ ਉੱਥੇ ਬੰਬ ਚਲਾ ਦਿੱਤਾ ਗਿਆ।
6 ਸਾਲਾਂ ਦਾ ਇੱਕ ਬੱਚਾ ਵੀ ਉਹਦੀ ਜਿਹੜੀ ਮੌਤ ਹੋਈ ਹੈਗੀ ਆ। ਸੋ ਬਹੁਤ ਹੀ ਜਿਹੜੀ ਮਾੜੀ ਗੱਲ ਆ, ਇੰਨਾ ਜ਼ੁਲਮ ਕਿਸੇ ਤੇ ਹੋਣਾ ਨਹੀਂ ਚਾਹੀਦਾ ਹੈਗਾ। ਜਿਨ੍ਹਾਂ ਦਾ ਸਿੱਖਾਂ ਦਾ ਕੋਈ ਲੈਣਾ ਦੇਣਾ ਨਹੀਂ, ਨਾ ਤਾਲੀਬਾਨ ਨਾਲ, ਨਾ ਕਿਸੇ ਨਾਲ। ਸੋ ਇਹਦੇ ਸੰਬੰਧ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੂਰੀ ਦੁਨੀਆ ਵਿੱਚ ਵਸਦੇ ਸਿੱਖਾਂ ਨੂੰ ਬੇਨਤੀ ਕੀਤੀ ਆ ਵੀ ਅਫਗਾਨਿਸਤਾਨ ਦੇ ਸਿੱਖਾਂ ਦੀ ਸਾਨੂੰ ਹੈਲਪ ਕਰਨੀ ਚਾਹੀਦੀ ਆ। ਨਾਲ ਨਾਲ ਜਿਹੜੇ ਮੁਲਕ 'ਚ ਤੁਸੀਂ ਵਸਦੇ ਹੈਗੇ ਆ, ਆਪਣੇ ਮੁਲਕ ਦੀਆਂ ਸਰਕਾਰਾਂ ਨੂੰ ਕੰਟੈਕਟ ਕਰੋ ਭਈ ਉਹ ਅਫਗਾਨਿਸਤਾਨ ਦੀ ਸਰਕਾਰ ਨੂੰ ਕੰਟੈਕਟ ਕਰਨ ਵੀ ਜਿਹੜੇ ਉੱਥੇ ਮਿਨੋਰਟੀਜ਼ ਆ ਉਹਨਾਂ ਨੂੰ ਸੇਫ ਰੱਖਿਆ ਜਾਵੇ। ਜੀ ਜੀ, ਬਹੁਤ ਸਿਚੁਏਸ਼ਨ ਉੱਥੇ ਬੈਡ ਆ। ਅਮਰੀਕਾ ਵੀ ਜਿਹੜਾ ਉੱਥੋਂ ਵਾਪਸ ਜਿਹੜਾ ਹੋ ਆ ਰਿਹਾ, ਉੱਦਾਂ ਅਮਰੀਕਾ ਦੀ ਤਾਲੀਬਾਨਾਂ ਦੇ ਨਾਲ ਆਲਰੇਡੀ ਸਮਝੌਤਾ ਜਿਹੜਾ ਤਕਰੀਬਨ ਤੈਅ ਜਿਹੜਾ ਉਹ ਹੋ ਹੀ ਚੁੱਕਾ ਹੋਇਆ ਆ। ਸੋ ਦੇਖਦੇ ਹਾਂ ਉੱਥੇ ਦੇ ਹਾਲਾਤ ਆਉਣ ਵਾਲੇ ਭਵਿੱਖ ਦੇ ਵਿੱਚ ਕਿੱਦਾਂ ਦੇ ਬਣਦੇ ਹੈਗੇ ਨੇ। ਇੱਕ ਜਿਹੜੀ ਆਪਾਂ ਟਰੱਕਿੰਗ ਵੱਲ ਜਿਹੜੀ ਖਬਰ ਉਸ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੀ ਇੱਕ ਗੱਲ ਕਰਦੇ ਜਾਈਏ, ਕਹਿੰਦੇ ਹਰਜੋਤ ਸਿੰਘ ਜੀ ਜਿਹੜੀ G7 ਦੀ ਇੱਕ ਮੀਟਿੰਗ ਜਿਹੜੀ ਹੋਈ ਸੀ ਜੀ, ਬਿਲਕੁਲ ਉਸ ਦੇ ਵਿੱਚ ਸਾਂਝੀ ਸਟੇਟਮੈਂਟ ਕਰਨ ਤੋਂ ਫਿਰ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਗਏ, ਕਿਉਂਕਿ ਅਮਰੀਕਾ ਨੇ ਇਨਸਿਸਟ ਕੀਤਾ। ਉਹ ਕਹਿੰਦੇ ਵੀ ਇਸ ਕਰੋਨਾ ਵਾਇਰਸ ਆਊਟਬ੍ਰੇਕ ਦਾ ਨਾਮ ਵੂਹਾਨ ਵਾਇਰਸ ਜਿਹੜਾ ਆ ਇਸ ਦੇ ਵਿੱਚ ਕੀਤਾ ਜਾਵੇ। ਇਸ ਕਰਕੇ ਜਿਹੜੇ ਫੋਰਨ ਮਿਨਿਸਟਰ ਬਾਕੀ ਜਿਹੜੇ ਮੁਲਕਾਂ ਦੇ ਸੀਗੇ ਉਹਨਾਂ ਨੇ ਸਾਂਝੀ ਜੁਆਇੰਟ ਸਟੇਟਮੈਂਟ ਦੇਣ ਤੋਂ ਇਨਕਾਰ ਜਿਹੜਾ ਉਹ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਇੱਕ ਵਾਰੀ ਰਾਸ਼ਟਰਪਤੀ ਟਰੰਪ ਅਜਿਹੀਆਂ ਹੀ ਜਿਹੜੀਆਂ ਇੱਕ ਮੀਟਿੰਗ ਦੇ ਵਿੱਚ ਸਾਂਝੀ ਸਟੇਟਮੈਂਟ ਦੇ ਵਿੱਚੋਂ ਉਹਨਾਂ ਨੇ ਆਪਣਾ ਹੱਥ ਜਿਹੜਾ ਉਹ ਪਿੱਛੇ ਰੱਖਿਆ ਸੀਗਾ। ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਉਹਨਾਂ ਨੇ ਇਸ ਜਿਹੜਾ ਟਰਮ ਨੂੰ ਯੂਜ਼ ਕਰਨ ਦੇ ਉੱਤੇ ਕ੍ਰਿਟਿਸਿਜ਼ਮ ਨੂੰ ਕਿਤੇ ਨਾ ਕਿਤੇ ਸ਼ਰਗ ਆਫ ਕਰ ਦਿੱਤਾ ਵੀ ਕਹਿੰਦੇ ਕੋਈ ਨਹੀਂ ਜੀ, ਇਹ ਤਾਂ ਉੱਥੋਂ ਹੀ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਆਇਆ ਸੀ। ਸੋ ਬਿਲਕੁਲ ਜਿਹੜੀ G20 ਦੀ ਮੀਟਿੰਗ ਹੋਈ ਆ ਟੈਲੀਫੋਨ ਤੇ ਹੋਈ ਆ ਅੱਜ ਸਾਰੇ ਹੀ ਮੁਲਕਾਂ ਦੇ ਜਿਹੜੇ ਹੈਗੇ ਆ G7। ਸੋ ਉਹਦੇ ਬਾਰੇ ਅੱਜ ਸ਼ਾਮ ਨੂੰ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਆਪਾਂ ਪੂਰੀ ਜਿਹੜੀ US ਦੇ ਵਿੱਚ ਸਾਰਿਆਂ ਨੂੰ ਡਿਸਕਸ ਕਰਨਗੇ, ਦੱਸਣਗੇ ਵੀ ਕੀ ਗੱਲਬਾਤ ਹੋਈ ਆ, ਤੇ ਸ਼ਾਮ ਵਾਲੇ ਪ੍ਰੋਗਰਾਮ 'ਚ ਤੁਹਾਨੂੰ ਫਿਰ ਅਪਡੇਟ ਕਰਾਂਗੇ ਜੀ। ਤੇ ਜਿਹੜਾ ਆਪਾਂ ਹੁਣ ਟਰੱਕਿੰਗ ਦੇ ਨਾਲ ਸੰਬੰਧਿਤ ਜੇ ਰਮਨ ਜੀ ਗੱਲ ਕਰਦੇ ਜਾਈਏ, ਟਰੱਕਿੰਗ ਦੇ ਨਾਲ ਸੰਬੰਧਿਤ ਇੱਕ ਜਿਹੜੀ ਖਬਰ ਆ ਰਹੀ ਆ, ਇੱਕ ਜਿਹੜਾ ਮੁੰਡੇ ਦਾ ਨਾਮ ਨੌਜਵਾਨ ਮੁੰਡੇ ਦਾ ਆ ਰਿਹਾ ਆ, ਕੋਈ ਉਸ ਨੂੰ ਊਬਰ ਡਰਾਈਵਰ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਲਿਖ ਰਿਹਾ, ਕੋਈ ਉਸ ਨੂੰ ਟਰੱਕ ਡਰਾਈਵਰ ਜਿਹੜਾ ਆ ਉਹ ਲਿਖ ਰਿਹਾ ਆ। ਫਰੈਜ਼ਨੋ ਦਾ ਕਿਹਾ ਜਾ ਰਿਹਾ ਆ ਤੇ ਨਿਊਯਾਰਕ ਦੇ ਵਿੱਚ ਉਸ ਦੀ ਮੁੰਡੇ ਦੀ ਜਿਹੜੀ ਉਹ ਮੌਤ ਹੋਈ ਆ। ਸੋ ਟਰੱਕਰਸ ਦੇ ਲਈ ਇਹ ਇੱਕ ਹਿਸਾਬ ਦੇ ਨਾਲ ਚੇਤਾਵਨੀ ਹੈਗੀ ਆ ਵੀ ਭਾਈ ਪਲੀਜ਼ ਆਪਣਾ ਜਿਹੜਾ ਧਿਆਨ ਆ ਵੱਧ ਤੋਂ ਵੱਧ ਰੱਖੋ। ਨੋ ਡਾਊਟ ਇਸ ਟਾਈਮ ਜਿਹੜਾ ਅਮਰੀਕਾ ਨੂੰ ਚਲਾਉਣ ਦੇ ਲਈ ਟਰੱਕਰਸ ਦੀ ਅਤਿਅੰਤ ਜ਼ਰੂਰੀ ਆ, ਬਹੁਤ ਜ਼ਰੂਰੀ ਨੇ, ਪਰ ਤੁਸੀਂ ਆਪਣੇ ਪਰਿਵਾਰ ਦੇ ਲਈ ਉਹ ਤੋਂ ਵੀ ਜ਼ਿਆਦਾ ਜਿਹੜੇ ਲੋੜੀਂਦੇ ਹੈਗੇ ਉਹ ਉਸਨਾਂ ਦੇ ਲਈ ਤੁਸੀਂ ਸਾਰਾ ਕੁਝ ਕਰ ਰਹੇ ਹੋ। ਸੋ ਆਪਣੇ ਹਾਈਜੀਨ ਦਾ, ਆਪਣੀ ਜਿਹੜੀ ਸਿਹਤ ਦਾ ਆ ਉਹ ਜ਼ਿਆਦਾ ਵਿਸ਼ੇਸ਼ ਅਜਿਹੇ ਜਿਹੜੇ ਮਹਾਮਾਰੀ ਦੇ ਦੌਰਾਨ ਧਿਆਨ ਰੱਖਿਆ ਜਾਵੇ। ਜੀ ਰਮਨ ਜੀ। ਜੀ ਬਿਲਕੁਲ ਜੀ, ਇਹ ਇੱਕ ਕਾਫੀ ਡਾਇਰ ਸਿਚੁਏਸ਼ਨ ਹੈਗੀ ਹੈ ਕਿ ਜਿਹੜਾ ਇਹ ਕੰਮ ਚੱਲ ਰਿਹਾ ਹੈਗਾ ਇਸ ਵੇਲੇ, ਤੇ ਜਿਹੜੇ ਟਰੱਕਰਸ ਹੈਗੇ ਆ ਉਹਨਾਂ ਨੂੰ, ਔਰ ਖਾਸ ਕਰਕੇ ਜਿਹੜੇ ਡਰਾਈਵ ਕਰ ਰਹੇ ਆ ਬਾਹਰ, ਉਹਨਾਂ ਨੂੰ ਬਹੁਤ ਹੀ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ। ਸਿਚੁਏਸ਼ਨ ਜਿਹੜੀ ਆ ਉਹ ਦਿਨ ਪਰ ਦਿਨ ਜਿਹੜੀ ਆ ਉਹ ਖਰਾਬ ਹੁੰਦੀ ਜਾ ਰਹੀ ਹੈ, ਕਿਉਂਕਿ ਹੁਣ ਟੈਸਟ ਵੀ ਜਿਹੜੇ ਆ ਟੈਸਟ ਕਾਫੀ ਡਿਲੇ ਹੋ ਰਹੇ ਆ ਇਸ ਵੇਲੇ। ਜਿਹੜੀ ਮੈਂ ਹੁਣ ਪੜ੍ਹਦਾ ਸੀਗਾ ਨਿਊਜ਼ ਜਿੰਨੀ ਵੀ ਪੜ੍ਹੀ ਆ ਉਹਦੇ 'ਚ ਇਹੋ ਹੀ ਆ ਰਿਹਾ ਕਿ ਟੈਸਟ ਬਹੁਤ ਡਿਲੇ ਹੋ ਰਹੇ ਆ। ਸੋ ਟੈਸਟ ਡਿਲੇ ਹੋਣ ਦੇ ਨਾਲ ਜਿਹੜਾ ਆ ਉਹ ਪ੍ਰੋਬਲਮ ਜਿਹੜੀ ਆ ਥੋੜ੍ਹੀ ਜਿਹੀ ਹੋਰ ਵੱਧਦੀ ਜਾ ਰਹੀ ਹੈ। ਤੇ ਹੁਣ ਜੇ ਆਪਾਂ ਰਾਜਕਰਨ ਗੱਲ ਕਰੀਏ ਟਰੱਕਿੰਗ ਦੇ ਬਾਰੇ ਦੇ ਵਿੱਚ, ਤੇ ਜਿਹੜਾ ਹੁਣ ਬਹੁਤ ਜਣਿਆਂ ਦੇ ਸਵਾਲ ਜਿਹੜੇ ਆ ਡੈਫੀਨੇਟਲੀ ਅੱਜ ਆਪਾਂ ਜਿਹੜੇ ਪਿਛਲੇ 6 ਤੋਂ 8 ਮਹੀਨੇ ਤੋਂ ਆਪਾਂ ਰੌਲਾ ਪਾਉਂਦੇ ਸੀਗੇ AB5 ਦੇ ਬਾਰੇ 'ਚ ਜਾਂ ਇੱਦਾਂ ਦੀਆਂ ਗੱਲਾਂ ਦੇ ਬਾਰੇ ਦੇ ਵਿੱਚ, ਉਹ ਮੇਰੇ ਖਿਆਲ ਹੁਣ ਜਿਹੜਾ ਡਰਾਈਵਰ ਦਾ ਜਿਹੜਾ ਪੇ ਚੈੱਕ ਹੈਗਾ ਆ ਜਾਂ ਡਰਾਈਵਰ ਨੂੰ 1099 ਦੇਣ ਦਾ, ਮੇਰੇ ਖਿਆਲ ਇਸ ਤੋਂ ਵੱਡਾ ਸਬੂਤ ਨਹੀਂ ਮਿਲ ਸਕਦਾ ਕਿ ਕਿੱਥੇ ਜਾ ਕੇ ਇਹ ਚੀਜ਼ਾਂ ਕੰਮ ਆਉਂਦੀਆਂ ਔਰ ਕਦੋਂ ਇਹ ਚੀਜ਼ਾਂ ਕੰਮ ਆਉਂਦੀਆਂ ਆ। ਇਹ ਇਸ ਤੋਂ ਵੱਡਾ ਸਬੂਤ ਮੇਰੇ ਖਿਆਲ 'ਚ ਨਹੀਂ ਮਿਲ ਸਕਦਾ। ਔਰ ਕੋਸ਼ਿਸ਼ ਕਰੋ ਕਿ ਜਿੰਨੇ ਵੀ ਹੁਣ ਬਹੁਤ ਜਾਣੇ ਪੁੱਛ ਰਹੇ ਆ ਕਿ ਟਰੱਕ ਡਰਾਈਵਰ ਵਾਸਤੇ ਜਾਂ ਟਰੱਕਿੰਗ ਵਾਸਤੇ ਕੋਈ ਪੈਕੇਜ ਨਹੀਂ ਹੈਗਾ ਜਾਂ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਨਹੀਂ, ਡੈਫੀਨੇਟਲੀ ਜੇ ਤੁਸੀਂ ਟਰੱਕ ਓਨ ਕਰਦੇ ਆ ਤਾਂ ਤੁਹਾਨੂੰ ਪੇਮੈਂਟ ਡਿਫਰ ਕਰਨ ਦਾ ਹੈਗਾ ਆ, ਕਈ ਚੀਜ਼ਾਂ ਹੈਗੀਆਂ, ਬਟ ਥੋੜ੍ਹਾ ਜਿਹਾ ਹੁਣ ਸੋਚ ਸਮਝ ਕੇ ਚੱਲਿਓ ਅੱਗੇ ਤੋਂ ਜ਼ਿੰਦਗੀ ਦੇ ਵਿੱਚ ਕਿ ਆਪਾਂ ਨੂੰ ਇੱਦਾਂ ਦੀਆਂ ਮੁਸੀਬਤਾਂ ਕਦੇ ਵੀ ਆ ਸਕਦੀਆਂ। ਸੋ ਜਿਹੜਾ ਇੱਕ ਹੋਰ ਬੜਾ ਇਸ਼ੂ ਜਿਹੜਾ ਹੁਣ ਖੜਾ ਹੋਣ ਵਾਲਾ ਆ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਿਆਲ ਕਾਫੀ ਟਰਬਲ ਮੇਕਰ ਵੀ ਹੋ ਸਕਦਾ ਆ, ਉਹ ਹੈਗਾ ਕਿ ਜਿਹੜਾ ਓਨਰ ਆਪਰੇਟਰ ਹੈਗਾ ਇਸ ਵੇਲੇ, ਕਿਉਂਕਿ ਮਾਰਕੀਟ ਦੇ ਵਿੱਚ ਜਿਹੜੀ ਸਿਚੁਏਸ਼ਨ ਹੈਗੀ ਉਹ ਇਹ ਹੈ ਕਿ
ਜਿਹੜਾ ਸਿੰਗਲ ਓਨਰ ਆਪਰੇਟਰ ਹੈਗਾ ਜਾਂ ਸਮਾਲ ਕੰਪਨੀਜ਼ ਹੈਗੀਆਂ, ਹੁਣ ਥੋੜਾ ਕਿਉਂਕਿ ਹਰ ਇੱਕ ਬੰਦਾ ਜਿਹੜਾ ਕਰੋਨਾ ਦੇ ਪ੍ਰਭਾਵ ਦੇ ਨਾਲ ਘਰ ਦੇ ਵਿੱਚ ਕੈਦ ਆ, ਔਰ ਉਹ ਬੰਦਾ ਵੱਧ ਤੋਂ ਵੱਧ ਗਰੋਸਰੀ ਬਾਏ ਕਰਨ ਦੀ ਕੋਸ਼ਿਸ਼ ਕਰ ਰਿਹਾ, ਸਟਾਕ ਅਪ ਕਰਨ ਦੀ ਕੋਸ਼ਿਸ਼ ਕਰ ਰਿਹਾ। ਔਰ ਇਹ ਸਟਾਕ ਅਪ ਜਿਹੜਾ ਆ, ਇਹ ਜਿੱਦਣ ਇਹ ਚੀਜ਼ ਖੁੱਲਣੀ ਆ, ਜਿੱਦਣ ਇਹ ਚੀਜ਼ ਮਹੀਨੇ ਬਾਅਦ 2 ਮਹੀਨੇ ਬਾਅਦ ਜਿੱਦਣ ਵੀ ਇਹ ਚੀਜ਼ ਓਪਨ ਅਪ ਹੋਣੀ ਆ, ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਐਕਸੈਸਿਵ ਗਰੋਸਰੀ ਜਿਹੜੀ ਆ ਉਹ ਹੋਊਗੀ ਜਾਂ ਇਹ ਪਈ ਹੋਊਗੀ। ਸੋ ਇਹ ਇੱਕ ਸਮੇਂ ਦੇ ਆਣ ਕੇ ਜਿਹੜਾ ਹੁਣ ਉਛਾਲ ਆਇਆ ਟਰੱਕਿੰਗ ਦੇ ਵਿੱਚ ਥੋੜਾ ਜਿਹਾ, ਔਰ ਜ਼ਿਆਦਾ ਨਹੀਂ, ਮੈਂ ਨਹੀਂ ਕਹਿੰਦਾ ਬਹੁਤ ਜ਼ਿਆਦਾ ਆਇਆ, ਥੋੜਾ ਜਿਹਾ ਉਛਾਲ ਆਇਆ, ਥੋੜੇ ਜਿਹੇ ਰੇਟ ਦੇ ਵਿੱਚ ਹੋਇਆ, ਇਹ ਇੱਕਦਮ ਜਾ ਕੇ ਇਹਨੂੰ ਸਟਾਪ ਵੀ ਲੱਗਣਾ ਆ, ਕਿਉਂਕਿ ਉਸ ਚੀਜ਼ ਲਈ ਜਿਹੜੇ ਓਨਰ ਆਪਰੇਟਰ ਆ ਜਾਂ ਸਮਾਲ ਕੰਪਨੀਆਂ ਹੈਗੀਆਂ, ਦੇ ਨੀਡ ਟੂ ਬੀ ਰੈਡੀ। 3 ਮਹੀਨੇ ਦੇ ਬਾਅਦ ਜਿਹੜਾ ਝਟਕਾ ਲੱਗਣਾ ਜਾ ਕੇ, ਉਹਦੇ ਲਈ ਅੱਜ ਤੁਹਾਨੂੰ ਰੈਡੀ ਹੋਣਾ ਜ਼ਰੂਰੀ ਹੈਗਾ। ਔਰ ਇਹ ਚੀਜ਼ ਸੋਚ ਕੇ ਰੱਖਣੀ ਹੈ ਕਿ ਜੇ ਇਹ ਇੱਕਦਮ ਇੰਨਾ ਜ਼ਿਆਦਾ ਇਹ ਆਇਆ ਆ, ਜਿਹੜੀ ਤੇਜ਼ੀ ਆਈ ਆ, ਔਰ ਹਾਂ ਉਛਾਲ ਆਇਆ, ਔਰ ਉਹ ਅਲਟੀਮੇਟਲੀ ਉਹਨੇ ਟੇਪਰ ਆਫ ਹੋਣਾ ਆ, ਉਹਨੇ ਡਾਊਨ ਹੋਣਾ ਆ, ਤੇ ਉਦੋਂ ਬਹੁਤ ਜਿਹੜਾ ਸਿਚੁਏਸ਼ਨ ਜਿਹੜੀ ਆ ਉਹ ਖਰਾਬ ਹੋ ਸਕਦੀ ਹੈ। ਸੋ ਬੈਟਰ ਬੀ ਪ੍ਰੀਪੇਅਰਡ ਫॉर ਦੋਜ਼ ਥਿੰਗਸ, ਉਸ ਚੀਜ਼ਾਂ ਲਈ ਤਿਆਰ ਰਹੋ, ਕਿਉਂਕਿ ਜਿਹੜਾ ਇਹ ਕੰਮ ਹੈਗਾ, ਠੀਕ ਆ, ਮਾਰਕੀਟ ਹੋਰ ਵੀ ਜਦੋਂ ਓਪਨ ਹੋਊਗੀ, ਹੋਰ ਡਿਫਰੈਂਟ ਮਾਰਕੀਟ ਵੀ ਓਪਨ ਹੋਊਗੀ, ਨਾਲ ਕੰਮ ਚੱਲੂਗਾ, ਬਟ ਸਟਿਲ ਬੀ ਪ੍ਰੀਪੇਅਰ ਕਿ ਇਹ ਜਿਹੜੀ ਚੀਜ਼ ਹੈਗੀ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਤੇ ਆ ਸਕਦੀ ਆ। ਜੀ ਰਮਨ ਜੀ, ਇੱਕ ਖਬਰ ਆ ਰਹੀ ਆ, ਹੁਣੇ ਮੈਂ ਦੇਖ ਰਿਹਾ ਸੀ ਬਿਜ਼ਨਸ ਇਨਸਾਈਡਰ ਦੇ ਮੁਤਾਬਕ, ਕਹਿੰਦੇ ਵੀ ਕਰੋਨਾ ਵਾਇਰਸ ਕਰਕੇ ਜਿਹੜਾ ਟਰੱਕ ਡਰਾਈਵਰਸ ਦਾ 72 ਆਵਰ ਵਾਲਾ ਜਿਹੜੀ ਇੰਸਪੈਕਸ਼ਨ ਹੁੰਦੀ ਆ, ਉਹ ਇਨਡੈਫੀਨੇਟਲੀ ਜਿਹੜੀ ਆ ਪੋਸਟਪੋਨ ਕਰ ਦਿੱਤੀ ਗਈ ਆ। ਕਹਿੰਦੇ ਵੀ ਪਹਿਲੀ ਵਾਰੀ ਇਹ ਹਿਸਟਰੀ 'ਚ ਹੋਇਆ ਵੀ ਇੰਟਰਨੈਸ਼ਨਲ ਜਿਹੜਾ ਰੋਡ ਚੈੱਕ ਹੁੰਦਾ 72 ਆਵਰ ਇੰਸਪੈਕਸ਼ਨ ਬਲੇਜ਼, ਇਹ ਪੋਸਟਪੋਨ ਕਰ ਦਿੱਤਾ ਗਿਆ ਹੈ। ਹਾਂਜੀ, CVSA ਵੱਲੋਂ ਇਹ ਕੀਤਾ ਜਾਂਦਾ ਹਰ ਸਾਲ ਮਈ 5, 6, 7 3 ਦਿਨ ਹੁੰਦਾ 72 ਆਵਰਸ ਲਈ, ਉਹ ਜਿਹੜਾ ਆ ਉਹ ਪੋਸਟਪੋਨ ਕਰ ਦਿੱਤਾ ਗਿਆ। ਦੇਖੋ ਜੀ, ਇਸ ਵੇਲੇ ਜੇ ਆਪਾਂ ਦੇਖੀਏ ਤੇ ਆਪਣੇ ਲਾਈਫ ਟਾਈਮ ਦੇ ਵਿੱਚ ਜੋ ਕੁਝ ਵੀ ਅੱਜ ਹੋ ਰਿਹਾ ਹੈ, ਪਹਿਲੀ ਵਾਰੀ ਹੋ ਰਿਹਾ। ਬਹੁਤ ਘੱਟ ਚੀਜ਼ਾਂ ਜਿਹੜੀਆਂ ਹੈਗੀਆਂ, ਜਿਹੜੀਆਂ ਯੂਜ਼ੁਅਲ ਹੈਗੀਆਂ, ਇਹ ਸਭ ਕੁਝ ਪਹਿਲੀ ਵਾਰੀ ਹੋ ਰਿਹਾ। ਤੇ ਇਹਦੇ ਨਾਲ ਹੀ ਜਿਹੜਾ ਇੱਕ ਹੋਰ ਹੈਗਾ ਆ, ਜਿਹੜੀ ਪੈਕਾਰ ਮੋਟਰ ਹੈਗੀ ਆ, ਉਹਨਾਂ ਨੇ ਰੀਕਾਲ ਕੀਤੀ ਹੈਗੀ ਆ ਪੀਟਰਬੈਲਟ ਟਰੱਕ ਦੀ 35,671 ਟਰੱਕ ਜਿਹੜੇ ਉਹਨਾਂ ਨੇ ਰੀਕਾਲ ਕੀਤੇ ਆ, ਬੈਟਰੀ ਕੇਬਲ ਦੇ ਕਾਰਨ ਉਹਨਾਂ ਵਿੱਚ ਅੱਗ ਲੱਗਣ ਦਾ ਖਤਰਾ ਆ। ਸੋ ਜੇ ਕਿਸੇ ਨੇ ਪੀਟਰਬੈਲਟ ਦੀ ਮੋਟਰ ਜਿਹੜਾ ਮਾਡਲ ਹੈਗਾ 365, 389, 567 ਜਾਂ 579, ਜਿਹੜੇ ਕਿ 2015 ਤੋਂ ਲੈ ਕੇ 2020 ਦੇ ਵਿੱਚ ਮੈਨੂਫੈਕਚਰ ਕੀਤੇ ਆ। ਸੋ ਜੇ ਤੁਸੀਂ ਇਸ ਕੈਟੇਗਰੀ 'ਚ ਹੈਗੇ ਆ ਤਾਂ ਪਲੀਜ਼ ਆਪਣੇ ਡੀਲਰ ਨੂੰ ਜ਼ਰੂਰ ਦੇਖੋ ਜਾ ਕੇ ਕਿ ਤੁਹਾਡੀ ਕੇਬਲ ਜਿਹੜੀਆਂ ਉਹਨਾਂ ਦੇ ਕਰਕੇ ਟਰੱਕ ਦੇ ਵਿੱਚ ਅੱਗ ਲੱਗਣ ਦਾ ਖਤਰਾ ਹੈਗਾ। ਤੇ ਇਹਦੇ ਨਾਲ ਹੀ ਜਿਹੜੀ ਪੈਕਾਰਡ ਮੋਟਰ ਹੈਗੀ, ਉਹਨਾਂ ਨੇ ਵਰਲਡ ਵਾਈਡ ਪੂਰੇ ਦੁਨੀਆ ਦੇ ਵਿੱਚ ਜਿਹੜੀ ਆਪਣੀ ਪ੍ਰੋਡਕਸ਼ਨ ਹੈਗੀ ਆ, ਉਹ ਬਿਲਕੁਲ ਸਸਪੈਂਡ ਕਰ ਦਿੱਤੀ ਹੈਗੀ ਆ April 6 ਤੱਕ। ਸੋ ਇਹ ਵੀ ਇੱਕ ਕਾਫੀ ਵੱਡਾ ਜਿਹੜਾ ਹੈਗਾ ਕਿ ਕਿਉਂਕਿ ਜਿਹੜੀ ਮੰਗ ਹੈਗੀ ਆ ਬਿਲਕੁਲ ਡ੍ਰੌਪ ਡਾਊਨ ਹੋਈ ਹੈਗੀ, ਉਹਦੇ ਕਰਕੇ ਜਿਹੜੀ ਸਿਚੁਏਸ਼ਨ ਹੈ ਬਣੀ। ਜੀ ਜੀ ਬਿਲਕੁਲ। ਸੋ ਟਰੱਕਰਸ ਜਿੱਦਾਂ ਰਮਨ ਜੀ ਨੇ ਵੀ ਦੱਸਿਆ ਆ ਵੀ ਸਿਚੁਏਸ਼ਨ ਜੇ ਤਾਂ ਨੂੰ ਗਈ ਆ ਅਤੇ ਉਹ ਥੱਲੇ ਨੂੰ ਆਉਂਦੀ। ਆਪਾਂ ਇਕੋਨਮੀ ਦੇਖੀ ਹੋਈ ਆ, ਆਪਾਂ ਅਮਰੀਕਾ ਦੀ ਇੱਥੇ ਹੀ ਆ, ਪਿਛਲੇ ਕਿੰਨੇ ਸਾਲਾਂ ਤੋਂ ਲਗਾਤਾਰ ਤਾਂ ਜਾ ਰਹੀ ਸੀ ਅਤੇ ਹੁਣ ਅਚਾਨਕ ਕਰੋਨਾ ਵਾਇਰਸ ਦੇ ਕਰਕੇ ਉਹ ਅਚਨਚੇਤੇ ਜਿਹੜੀ ਆ ਉਹ ਥੱਲੇ ਨੂੰ ਆਈ ਆ। ਹੁਣ ਡਿਮਾਂਡ ਜਿਹੜੀ ਉਹ ਜ਼ਿਆਦਾ, ਇਸ ਕਰਕੇ ਸਪਲਾਈ ਜ਼ਿਆਦਾ, ਟਰੱਕਾਂ ਦੀ ਜਿਹੜੀ ਜ਼ਿਆਦਾ ਜ਼ਰੂਰਤ ਆ। ਅਤੇ ਜਿੱਦਾਂ ਆਖਿਆ ਵੀ ਹੁਣ ਜਦੋਂ ਸਮਾਨ ਲੋਕਾਂ ਦੇ ਕੋਲ ਜ਼ਿਆਦਾ ਹੋਇਆ, ਬਹੁਤ ਸਾਰੇ ਸਟੋਰਾਂ ਨੇ ਸਟਾਕ ਪਾਈਲ ਵੀ ਕੀਤਾ ਹੋਣਾ ਕਈ ਜਿਹੜੀਆਂ ਚੀਜ਼ਾਂ ਜੋ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਚਿਰ ਜਿਹੜੀਆਂ ਨਹੀਂ ਵੀ ਚਾਹੀਦੀਆਂ ਹੋਣਗੀਆਂ, ਸੋ ਬਾਅਦ 'ਚ ਡਾਊਨ ਵੀ ਹੋ ਜਾਣਾ। ਕਿਉਂਕਿ ਦੇਖੋ ਇਹ ਜਿਹੜਾ ਕਰਵ ਆ, ਇਹ ਜੇ ਉੱਤੇ ਨੂੰ ਜਾ ਰਿਹਾ, ਇਹਨੇ ਵੀ ਥੱਲੇ ਨੂੰ ਆਉਣਾ ਆ। ਸੋ ਇਸੇ ਦੀ ਜਿਹੜੀ ਕੋਸ਼ਿਸ਼ ਆ, ਇਸੇ ਦੇ ਲਈ ਹੀ ਆਪਾਂ ਇਹ ਸਾਰਾ ਸੋਸ਼ਲ ਡਿਸਟੈਂਸਿੰਗ, ਇੰਨੇ ਡਰਾਸਟਿਕ ਜਿਹੜੇ ਸਟੈਪ ਨੇ, ਵੱਡੇ ਵੱਡੇ ਜਿਹੜੇ ਕਦਮ ਆ, ਉਹ ਬਹੁਤ ਸਾਰੇ ਸੂਬਿਆਂ ਦੇ ਵੱਲੋਂ ਜਿਹੜੇ ਉਹ ਚੁੱਕੇ ਗਏ ਹੋਏ ਨੇ। ਸੋ ਬਚਾਅ ਦੇ ਵਿੱਚ ਹੀ ਜਿਹੜਾ ਉਹ ਬਚਾਅ ਰੱਖਣਾ ਚਾਹੀਦਾ ਆ। ਬਾਕੀ ਬਾਰ-ਬਾਰ ਉਸ ਜਿਹੜੇ ਟਰੱਕ ਡਰਾਈਵਰ ਦੀ ਜਿਹੜੀ ਉਹ ਮੌਤ ਹੋਈ ਹੈ, ਬਹੁਤ ਮਾੜਾ ਜਿਹੜਾ ਉਹ ਕੰਮ ਹੋਇਆ ਆ। ਅਤੇ ਉਹਦੀ ਜਿਹੜੀ ਮੌਤ ਤੋਂ ਆਪਾਂ ਨੂੰ ਸਾਰਿਆਂ ਨੂੰ ਇਹੀ ਚੀਜ਼ ਸਮਝਣ ਦੀ ਜਿਹੜੀ ਜ਼ਰੂਰਤ ਆ ਵੀ ਆਪਣੀ ਹਾਈਜੀਨ ਦਾ ਪ੍ਰੋਪਰ ਜਿਹੜਾ ਉਹ ਧਿਆਨ ਰੱਖਿਆ ਜਾਵੇ। ਉਹ ਨੌਜਵਾਨ ਸੀਗਾ, ਬਿਲਕੁਲ ਅਜੇ ਆਖਿਆ ਜਾ ਰਿਹਾ ਸੀ ਪਹਿਲਾਂ ਵੀ ਨੌਜਵਾਨਾਂ ਨੂੰ ਇਸ ਦੇ ਤੋਂ ਜਿਹੜਾ ਜ਼ਿਆਦਾ ਡਰਨ ਦੀ ਜ਼ਰੂਰਤ ਨਹੀਂ ਆ, ਪਰ ਜਿਹੜਾ ਕਾਲ ਆ ਕਿਸੇ ਦੇ ਉੱਤੇ ਵੀ ਇਸ ਤਰੀਕੇ ਦੇ ਨਾਲ ਉਹ ਆ ਸਕਦਾ ਆ ਜੇ ਧਿਆਨ ਆਪਾਂ ਨਹੀਂ ਰੱਖਾਂਗੇ। ਸੋ ਜਿਹੜੀਆਂ ਚੀਜ਼ਾਂ ਨੂੰ ਜਦੋਂ ਤੁਸੀਂ ਟੱਚ ਕਰਦੇ ਹੋ, ਖੋਲ੍ਹਦੇ ਹੋ, ਕਰਦੇ ਹੋ, ਗਲਵ ਪਾ ਕੇ ਕਰੋ। ਅਤੇ ਜਿੱਦਾਂ ਹੀ ਉਹ ਕੰਮ ਹੋ ਜਾਂਦਾ, ਗਲਵ ਪਾਉਣ ਤੋਂ ਬਾਅਦ 'ਚ ਉਹ ਗਲਵ ਦੇ ਨਾਲ ਜਿਹੜਾ ਉਹ ਸੁੱਟਦਾ, ਉਹ ਹੈਂਡ ਸੈਨੀਟਾਈਜ਼ਰ ਦੇ ਨਾਲ ਸਾਫ਼ ਕਰੋ। ਅਤੇ ਜਦੋਂ ਕੰਮ ਕਰ ਰਹੇ ਹੋ, ਮੂੰਹ ਨੂੰ ਹੱਥ ਨਾ ਲਾਓ, ਅੱਖਾਂ ਨੂੰ, ਨੱਕ ਨੂੰ, ਮੂੰਹ ਨੂੰ ਜਿਹੜਾ ਉਹ ਹੱਥ ਉਹ ਨਾ ਲਾਇਆ ਜਾਵੇ।
ਇਹ ਆਦਤ ਔਖੀ ਆ ਇਸ ਨੂੰ ਰੋਕਣਾ, ਪਰ ਆਪਾਂ ਟਰਾਈ ਕਰਨੀ ਆ ਵੀ ਵੱਧ ਤੋਂ ਵੱਧ ਕੰਟਰੋਲ ਕਰੀਏ ਆਪਣੇ ਮਨ ਦੇ ਉੱਤੇ ਵੀ ਹੱਥ ਜਿਹੜੇ ਆਪਾਂ ਘੱਟ ਹੀ ਮੂੰਹ ਦੇ ਉੱਤੇ ਜਿਹੜੇ ਉਹ ਲਾਏ ਜਾਣ ਜੀ। ਸੋ ਇਸੇ ਤਰ੍ਹਾਂ ਰਮਨ ਜੀ ਟਰੱਕਾਂ ਵਾਲਿਆਂ ਨੂੰ ਲੈ ਕੇ ਬਹੁਤ ਸਾਰੇ ਲੋਕ ਹੁਣ ਆਪਾਂ ਪਿਛਲੇ ਦਿਨਾਂ 'ਚ ਰੌਲਾ ਵੀ ਪਾਉਂਦੇ ਸੀ ਪਈ ਜੀ ਆਹ ਚੀਜ਼ਾਂ ਨਹੀਂ ਮਿਲਣੀਆਂ, ਫੂਡ ਦੀ ਪ੍ਰੋਬਲਮ ਆ, ਸੈਨੀਟਾਈਜੇਸ਼ਨ ਦੀ ਪ੍ਰੋਬਲਮ, ਬਹੁਤ ਸਾਰੇ ਲੋਕ ਅੱਗੇ ਵੀ ਆ ਰਹੇ ਆ। ਸਾਡੇ ਇੱਕ ਪੰਜਾਬੀ ਰੇਡੀਓ USA ਦੇ ਸਰੋਤੇ ਆ ਸਨੀ ਸਿੰਘ ਮਿਸ਼ੀਗਨ 'ਚ, ਉਹਨਾਂ ਨੇ ਇੱਕ ਟਰੱਕ ਦਾ ਰੈਸਟ ਹਾਊਸ 'ਤੇ ਜਿਹੜਾ ਹੈਗਾ ਆ ਉੱਥੇ ਸੈਨੀਟਾਈਜੇਸ਼ਨ, ਟੋਇਲਟ ਪੇਪਰ ਇੱਦਾਂ ਦੇ ਵੰਡੇ ਹੈਗੇ ਆ। ਇਸੇ ਤਰ੍ਹਾਂ ਔਰੇਗਨ ਤੋਂ ਖਬਰ ਆ ਰਹੀ, ਔਰੇਗਨ 'ਚ ਇੱਕ ਜਿਹੜਾ ਐਗਜ਼ਿਟ 278 ਦੇ ਉੱਤੇ ਇੱਕ ਰੈਸਟੋਰੈਂਟ ਹੈਗਾ ਹੈ, ਉਹ ਫ੍ਰੀ ਇੰਡੀਅਨ ਫੂਡ ਜਿਹੜਾ ਕਹਿੰਦੇ ਟਰੱਕਰਸ ਨੂੰ ਦੇ ਰਿਹਾ ਹੈਗਾ। ਸੋ ਇੱਦਾਂ ਦੀਆਂ ਬਹੁਤ ਜਿਹੜੇ ਪੋਜ਼ਿਟਿਵ ਖਬਰਾਂ ਵੀ ਜਿਹੜੀਆਂ ਆ ਰਹੀਆਂ ਹੈਗੀਆਂ ਜੀ। ਬਿਲਕੁਲ ਜੀ ਬਿਲਕੁਲ। ਤੇ ਨਾਲ ਹੀ ਜਿਹੜੀ ਆਪਾਂ ਅਪਡੇਟ ਕੀਤੀ ਸੀਗੀ ਆਪਾਂ 2 ਦਿਨ ਪਹਿਲਾਂ, ਜਿਹੜਾ ਆਪਣਾ ਸੀਗਾ ਕਿ ਟਰੱਕ ਸਟਾਪ ਜਿਹੜੇ ਵੀ ਕਲੀਨ ਨਹੀਂ ਹੈਗੇ ਜਾਂ ਰੈਸਟਰੂਮਸ ਦਾ ਨਹੀਂ ਹੈਗਾ, ਤੇ ਉਹਨਾਂ ਦੇ ਆਪਾਂ ਨੂੰ 17 ਲੋਕੇਸ਼ਨਾਂ ਦੀ ਜਿਹੜੀ ਆਪਾਂ ਕੋਲ ਲਿਸਟ ਬਣੀ ਸੀ, ਉਹ ਆਪਾਂ ਜਿਹੜੀ ਆ ਸਿੱਖ ਕੋਲੀਸ਼ਨ ਦੇ ਨਾਲ ਉਹਨਾਂ ਨਾਲ ਸ਼ੇਅਰ ਕੀਤੀ ਆ, ਤੇ ਉਹ ਵਰਕਆਊਟ ਕਰ ਰਹੇ ਆ ਕਿ ਜਿਹੜਾ ਲੈਟਰ ਡਰਾਫਟ ਕਰਕੇ ਤੇ ਹਾਊ ਵੀ ਕੈਨ ਗੈਟ ਇਟ ਡਨ, ਜਿਹੜਾ FMCSA ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰ ਰਹੇ ਹੈਗੇ ਉੱਧਰਲੀ ਸਾਈਡ ਤੇ ਦੂਸਰਾ ਜਿਹੜਾ ਹੈਗਾ ਕਿ ਆਪਾਂ ਸਿੱਖ ਕੋਲੀਸ਼ਨ ਨੇ ਜਿਹੜੀ ਇੱਕ ਸਾਈਟ ਉਹਨਾਂ ਦੀ ਹੈਗੀ ਹੈ ਜਿਹੜੀ ਕਿ COVID-19 ਦਾ ਜਿਹੜਾ ਜਿਹੜੀ ਰਿਸਪੌਂਸ ਜਾਂ ਜਿਹੜੀ ਇਨਫੋਰਮੇਸ਼ਨ ਹੈਗੀ ਆ, ਉਹ ਜਿੰਨੀ ਵੀ ਇਨਫੋਰਮੇਸ਼ਨ ਹੈ ਇੰਗਲਿਸ਼ ਔਰ ਪੰਜਾਬੀ ਦੋਨਾਂ ਦੇ ਵਿੱਚ ਉਹਨਾਂ ਨੇ ਟਰਾਂਸਲੇਟ ਕਰਕੇ ਔਰ ਉਹ ਇੱਕ ਸਾਈਟ ਜਿਹੜੀ ਆ ਉਹ ਬਣਾਈ ਹੈਗੀ ਆ, ਜਿਹੜੀ ਕਿ ਮੈਂ ਆਪਣੇ ਪੰਜਾਬੀ ਰੇਡੀਓ ਦੇ ਜਿਹੜੀ ਵਿੱਚ ਹੈਗੀ ਉਹਦੇ 'ਚ ਸ਼ੇਅਰ ਕੀਤੀ ਉਹਨਾਂ ਦੀ ਸਾਈਟ। ਸੋ ਉਹ ਵੀ ਜੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਆ, ਫੈਡਰਲ ਬੈਨੀਫਿਟਸ ਹੈਗੇ ਆ ਜਾਂ ਫੈਡਰਲ ਰਿਲੀਫ ਕੀ ਹੈਗੀ ਹੈ ਜਾਂ ਸਟੇਟ ਬੈਨੀਫਿਟ ਜਾਂ ਸਟੇਟ ਰਿਲੀਫ ਕਿੱਦਾਂ ਹੈਗੀ ਹੈ, ਉਹ ਸਾਰਾ ਕੁਝ ਉਹਨਾਂ ਨੇ ਇੰਗਲਿਸ਼ ਤੇ ਪੰਜਾਬੀ ਦੋਨਾਂ ਦੇ ਵਿੱਚ ਜਿਹੜਾ ਆ ਉਹ ਆਨਲਾਈਨ ਦਿੱਤਾ ਹੋਇਆ। ਜੀ। ਅਤੇ ਅਜਿਹੇ ਮੌਕੇ ਦੇ ਉੱਤੇ ਜਿੱਦਾਂ ਆਪਾਂ ਓਨਰ ਓਪਰੇਟਰ ਦੀ ਵੀ ਗੱਲ ਕਰ ਰਹੇ ਹਾਂ, ਟਰੱਕਰ ਦੀ ਵੀ ਗੱਲ ਕਰ ਰਹੇ ਹਾਂ, ਜਿਹੜੇ ਸੈਲਫ ਇੰਪਲੋਇਡ ਜਿਹੜੇ ਹੈਗੇ ਨੇ, ਕੀ ਜਿਹੜੇ ਹੁਣ ਅਨਇੰਪਲੋਇਮੈਂਟ ਜਿੱਦਾਂ ਆਪਾਂ ਦੇਖਿਆ ਵੀ ਫੈਡਰਲ ਲੈਵਲ ਵਾਲਿਆਂ ਨੇ ਐਕਸਪੈਂਡ ਕੀਤਾ ਹੈ ਕਿ ਟਰੱਕਰਸ ਵੀ ਉਸ ਦੇ ਵਿੱਚ ਆ ਸਕਦੇ ਨਹੀਂ ਆ, ਅਜੇ ਇਸ ਦੇ ਉੱਤੇ ਅਨਕਲੈਰਿਟੀ ਹੈਗੀ ਆ ਵੀ ਅਜੇ ਪਤਾ ਨਹੀਂ ਆ ਵੀ ਉਹਦੇ ਅੰਡਰ ਅਨਇੰਪਲੋਇਡ ਜਿਹੜੀ ਅਪਲਾਈ ਕਰ ਸਕਦੇ ਨੇ? ਨਹੀਂ, ਟਰੱਕਰ ਦੇਖੋ, ਜਿਹੜਾ ਟਰੱਕਰ ਹੈਗਾ ਓਨਰ ਆਪਰੇਟਰ ਹੈਗਾ ਹੈ ਨਾ, ਓਨਰ ਆਪਰੇਟਰ ਇਜ਼ ਅ ਡਿਫਰੈਂਟ ਸਟੋਰੀ ਹੈਗੀ। ਓਨਰ ਆਪਰੇਟਰ ਜਿਹੜਾ ਆ ਉਹ ਤੁਸੀਂ SBA ਕੋਲੋਂ ਡਿਜ਼ਾਸਟਰ ਲੋਨ ਦੇ ਅੰਡਰ ਜਾ ਸਕਦੇ ਆ ਜੇ ਤੁਹਾਡਾ ਉਹਦੇ 'ਚ ਜਾਂਦੇ ਆ, ਜਾਂ ਤੁਸੀਂ ਹੋਰ ਕਿਸੇ ਪ੍ਰੋਗਰਾਮ ਦੇ ਵਿੱਚ ਆ ਸਕਦੇ ਆ। ਪਰ ਜੇ ਆਪਾਂ ਕਹੀਏ ਕਿ ਅਨਇੰਪਲੋਇਮੈਂਟ ਦੇ ਵਿੱਚ ਤੁਸੀਂ ਨਹੀਂ ਆ ਸਕਦੇ, ਔਰ ਜਿਹੜੇ 1099 ਲੈਂਦੇ ਹੈਗੇ ਆ ਉਹ ਬੇਸਿਕਲੀ ਆਪਣੇ ਆਪ ਨੂੰ ਓਨਰ ਆਪਰੇਟਰ ਕਹਿੰਦੇ ਆ, ਠੀਕ ਹੈ ਨਾ। ਓਨਰ ਆਪਰੇਟਰ ਕਹਿਣ ਦਾ ਮਤਲਬ ਹੈ ਕਿ ਯੂ ਕੈਨ ਨਾਟ ਕੁਆਲੀਫਾਈ ਫॉर ਅਨਇੰਪਲੋਇਮੈਂਟ, ਜਾਂ ਤੁਸੀਂ ਹੋਰ ਕਿਸੇ ਪ੍ਰੋਗਰਾਮ ਦੇ ਵਿੱਚ ਕੁਆਲੀਫਾਈ ਕਰ ਸਕਦੇ ਹੈਗੇ ਆ। ਉਹ ਜਿਹੜੀ ਆ ਉਹ ਅਜੇ ਮਤਲਬ ਕਿ ਇੰਨੀ ਕਲੈਰਿਟੀ ਨਹੀਂ ਹੈਗੀ ਕਿ ਕਿਸ ਪ੍ਰੋਗਰਾਮ ਦੇ ਵਿੱਚ ਬੰਦਾ ਉਹ ਕੁਆਲੀਫਾਈ ਕਰ ਸਕਦਾ। ਹਾਂ, ਡੈਫੀਨੇਟਲੀ ਜਿਹੜੀ ਡਿਫਰਡ ਪੇਮੈਂਟਸ ਹੈਗੀਆਂ ਟਰੱਕਾਂ ਵਾਸਤੇ, ਅਗੇਨ ਜਿਹੜੀ ਉਹ ਗੱਲ ਕੱਲ੍ਹ ਵੀ ਆਪਾਂ ਕੀਤੀ ਸੀਗੀ ਕਿ ਜਿਹੜੇ ਵੀ ਬੈਂਕ 5 ਮੇਜਰ ਬੈਂਕਾਂ ਨੇ ਇਸ ਵੇਲੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਉਹ ਜਿਹੜੀ ਮੌਰਗੇਜ ਪੇਮੈਂਟ ਡਿਫਰਡ ਕਰ ਦਿੱਤੀ ਆ। ਔਰ ਇੱਦਾਂ ਹੀ ਜਿਹੜੇ ਟਰੱਕ ਲੋਨ ਹੈਗੇ ਆ ਉਹਨਾਂ ਨੂੰ ਡੈਫੀਨੇਟਲੀ ਆਪਣੇ ਆਪਣੇ ਬੈਂਕ ਨੂੰ ਕਾਲ ਕਰਕੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ ਔਰ ਉਹਨਾਂ ਨੂੰ ਦੱਸਣਾ ਚਾਹੀਦਾ। ਔਰ ਇਹਦੇ ਵਿੱਚ ਕੱਲ੍ਹ ਮੇਰੀ ਗੱਲਬਾਤ ਹੋਈ ਸੀ ਇੱਕ ਸਮਾਲ ਕੰਪਨੀ ਨਾਲ, 4 ਟਰੱਕ ਹੈਗੇ ਉਹਨਾਂ ਦੇ। ਸੋ ਉਹਨਾਂ ਨੇ ਜਦੋਂ ਉਹਨਾਂ ਨੂੰ ਕਾਲ ਕੀਤੀ ਕਿ ਉਹ ਕਹਿੰਦੇ ਵੀ ਕਿਸ ਤਰ੍ਹਾਂ ਤੋਂ ਵੀ ਸਾਡੀ ਪੇਮੈਂਟਸ ਜਿਹੜੀਆਂ ਵੀ ਡਿਫਰ ਕਰੋ ਜਾਂ ਸਾਨੂੰ ਮੂਵ ਕਰੋ ਸਾਡੇ ਕੋਲ ਔਖਾ, ਤਾਂ ਉਹ ਕਹਿੰਦੇ ਵੀ ਸਾਨੂੰ ਪ੍ਰੂਫ ਚਾਹੀਦਾ ਕਿ ਤੁਹਾਡੇ ਜਿਹੜੇ ਟਰੱਕ ਖੜੇ ਆ ਉਹਨਾਂ ਦੀ ਪੇਮੈਂਟ ਜਿਹੜੀ ਆ ਉਹ ਅਸੀਂ ਡਿਫਰ ਕਰ ਸਕਦੇ ਹਾਂ, ਪਰ ਜਿਹੜੇ ਟਰੱਕ ਤੁਹਾਡੇ ਚੱਲਦੇ ਆ ਉਹਨਾਂ ਦੀ ਪੇਮੈਂਟ ਅਸੀਂ ਡਿਫਰ ਨਹੀਂ ਕਰ ਸਕਦੇ। ਸੋ ਇਹ ਸਿਚੁਏਸ਼ਨ ਵੀ ਹੈਗੀ ਆ। ਸੋ ਇਹਦਾ ਮਤਲਬ ਇਹ ਨਹੀਂਗਾ ਕਿ ਜੇ ਪੈਕੇਜ ਪਾਸ ਹੋ ਗਿਆ, ਸਾਰਾ ਕੁਝ ਹੋ ਗਿਆ ਤੇ ਸਾਰਾ ਕੁਝ ਆਪੇ ਹੀ ਹੋਣਾ ਸ਼ੁਰੂ ਹੋ ਜਾਣਾ ਆ। ਸਟਿਲ ਇਹਦੇ ਲਈ ਹਰ ਇੱਕ ਨੂੰ ਫਾਈਟ ਕਰਨਾ ਪੈਣਾ, ਸਟਿਲ ਇਹਦੇ ਲਈ ਹਰ ਇੱਕ ਨੂੰ ਜਿਹੜੀ ਆ ਕਾਲ ਕਰਨੀ ਪੈਣੀ ਆ, ਥੋੜਾ ਆਰਗਿਊ ਕਰਨਾ ਪੈਣਾ, ਥੋੜੀ ਮਿਹਨਤ ਕਰਨੀ ਪੈਣੀ ਆ। ਬਹੁਤ ਜਾਣੇ ਮੈਂ ਆਪਣੇ ਮੈਸੇਜਿਸ ਦੇ ਵਿੱਚ ਪੜ੍ਹਦਾ ਸੀਗਾ ਕਿ ਕਹਿ ਰਹੇ ਕਿ ਜੇ ਸਾਡੇ ਆਵਰਸ ਘਟੇ ਹੈਗੇ ਆ ਤੇ ਉਹਦੇ ਵਾਸਤੇ ਕੀ ਅਸੀਂ ਅਨਇੰਪਲੋਇਮੈਂਟ ਕਰ ਸਕਦੇ ਹਾਂ। ਯੈਸ, ਤੁਸੀਂ ਕਰ ਸਕਦੇ ਹੈਗੇ ਜੇ ਤੁਹਾਡੇ ਆਵਰਸ ਘਟੇ ਆ। ਜੇ ਤੁਸੀਂ ਬਿਲਕੁਲ ਇਹ ਇੱਥੇ ਆਣ ਕੇ ਰਾਜਕਰਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਮਤਲਬ ਕਿ ਇਹ ਚੀਜ਼ ਹੋ ਜਾਂਦੀ ਹੈ ਕਿ ਜਿਹੜਾ ਸਾਨੂੰ ਟੈਕਸ ਜਿਹੜਾ ਹੈਗਾ ਜਾਂ ਟੈਕਸ ਫਾਈਲ ਕਰਨਾ, ਟੈਕਸ ਦੇਣਾ ਕਿੰਨਾ ਜ਼ਰੂਰੀ ਹੈਗਾ। ਇਹ ਮੇਰੇ ਖਿਆਲ ਬਹੁਤ ਹੀ ਜ਼ਿਆਦਾ ਆਹ ਸਿਚੁਏਸ਼ਨ ਇਸ ਤੋਂ ਵਧੀਆ ਐਗਜ਼ਾਮਪਲ ਨਹੀਂ ਹੋ ਸਕਦਾ। ਬਿਲਕੁਲ। ਇਹ ਬਿਲਕੁਲ ਰਮਨ ਜੀ, ਮੈਂ ਥੋੜ੍ਹਾ ਜਿਹਾ ਐਡ ਕਰਦਾ ਜਾਵਾਂ। ਗਿਗ ਵਰਕਰਸ ਜਿਹੜਾ ਨਵਾਂ ਬਿੱਲ ਆਇਆ ਨਾ, ਇਹ 900 ਪੇਜ ਦੇ ਕਰੀਬ ਆ, ਆਪਾਂ ਨੂੰ ਸਮਾਂ ਨਹੀਂ ਲੱਗਾ ਪੂਰਾ ਪੜ੍ਹਨ ਦਾ। ਗਿਗ ਵਰਕਰਸ ਉਹਦੇ 'ਚ ਨਹੀਂ ਇਨਕਲੂਡ ਕੀਤੇ ਜਿਹਦੇ 'ਚ ਊਬਰ ਵਗੈਰਾ ਦੇ ਡਰਾਈਵਰ ਆਉਂਦੇ ਹੈਗੇ ਆ,
ਲਿਮੋ ਦੇ ਕਿਸੇ ਵੀਰ ਦਾ ਕੁਐਸਚਨ ਸੀਗਾ ਵੀ ਮੇਰਾ ਕੰਮ ਬੰਦ ਹੋ ਗਿਆ। ਸੋ ਇਹਦੇ 'ਚ ਕੀ ਆ ਵੀ ਜਿਹੜਾ ਤੁਹਾਡੀ ਸਟੇਟ ਦਾ ਅਨਪਲਾਈਮੈਂਟ ਆਫਿਸ ਆ, ਆਪਾਂ ਲਿੰਕ ਵੀ ਪਾਇਆ ਪੰਜਾਬੀ ਰੇਡੀਓ USA, ਤੁਸੀਂ ਅਪਲਾਈ ਕਰ ਸਕਦੇ, ਕੋਈ ਫਾਈਨ ਨਹੀਂ ਹੈ, ਕੋਈ ਉਹਦਾ ਨੈਗੇਟਿਵ ਇਫੈਕਟ ਨਹੀਂ ਹੈ। ਉਹਦੇ ਵਿੱਚ ਪੂਰੀ ਡਿਟੇਲਡ ਇਨਫੋਰਮੇਸ਼ਨ ਹੁੰਦੀ, ਤੁਸੀਂ ਲਿਖ ਸਕਦੇ ਆ ਵੀ ਮੇਰਾ ਪਿਛਲੇ ਸਾਲ ਦਾ ਆਹ ਟੈਕਸ ਰਿਟਰਨ ਸੀ, ਮੈਂ ਸੈਲਫ ਇੰਪਲਾਇਡ ਆ ਅਤੇ ਮੈਂ 2018 ਦਾ ਜਿਹੜਾ ਟੈਕਸ ਫਾਈਲ ਕੀਤਾ ਸੀ ਇੰਨਾ ਸੀ, ਅਤੇ ਹੁਣ ਮੇਰਾ ਬਿਜ਼ਨਸ ਡੈਡ ਆ ਇਸ ਰੀਜ਼ਨ ਕਰਕੇ ਆ। ਸੋ ਵੱਧ ਤੋਂ ਵੱਧ ਨਾ ਹੀ ਕਰ ਦੋਗੇ, ਅਪਲਾਈ ਕਰਨ ਦਾ ਕੋਈ ਨੁਕਸਾਨ ਨਹੀਂ, ਅਪਲਾਈ ਜ਼ਰੂਰ ਕਰੋ। ਜੀ ਪ੍ਰੂਫ ਜਿਹੜੇ ਉਹਨਾਂ ਨੇ ਮੰਗਣੇ ਆ ਉਹ ਜਿਹੜੇ ਪ੍ਰੂਫ ਨਾਲ ਲਾਓ। ਜਿਹੜੀਆਂ ਚੀਜ਼ਾਂ ਹੈਗੀਆਂ, ਜੇ ਅਪਰੂਵਲ ਮਿਲਦਾ ਤੁਹਾਡੇ ਲਈ ਜਿਹੜਾ ਉਹ ਬੈਨੀਫੀਸ਼ੀਅਲ ਹੋ ਸਕਦਾ ਜੀ। ਬਾਕੀ ਜਿਹੜੇ W2 ਤੇ ਆ ਜਾਂ ਪੇਰੋਲ ਤੇ ਜਿਨ੍ਹਾਂ ਦੇ ਘੰਟੇ ਘਟੇ ਆ ਉਹ ਅਨਪਲਾਈਮੈਂਟ ਅਪਲਾਈ ਕਰ ਸਕਦੇ ਹੈਗੇ ਆ ਜੀ। ਜੀ ਤੇ ਬਿਲਕੁਲ ਰਾਜਕਰਨ, ਮੈਂ ਵੀ ਇਸ ਵੇਲੇ ਟਰਾਈ ਕਰ ਰਿਹਾ ਹੈਗਾ ਕਿ ਮੈਂ ਜਿਹੜੀ ਅਨਐਮਪਲੋਇਮੈਂਟ ਕਿੱਦਾਂ ਫਾਈਲ ਕਰਨੀ ਆ, ਅਨਐਮਪਲੋਇਮੈਂਟ ਕਲੇਮ ਕਿੱਦਾਂ ਫਾਈਲ ਕਰਨਾ, ਉਹਨੂੰ ਪੰਜਾਬੀ ਦੇ ਵਿੱਚ ਵੀਡੀਓ ਬਣਾ ਕੇ ਤੇ ਛੇਤੀ ਉਹਨੂੰ ਜਿਹੜੀ ਆ ਤੁਹਾਡੇ ਕੋਲ ਹਾਜ਼ਰ ਕਰੂੰਗਾ, ਤਾਂ ਕਿ ਜਿੰਨੇ ਵੀ ਆਪਣੇ ਬੰਦੇ ਹੈਗੇ ਜਿਹੜੇ ਕਿ ਥੋੜ੍ਹਾ ਜਿਹਾ ਸਮਝ ਕੇ ਉੱਦਾਂ ਕਲੇਮ ਜਿਹੜਾ, ਕਿਉਂਕਿ ਕਲੇਮ ਜਿਹੜਾ ਅਨਐਮਪਲੋਇਮੈਂਟ ਦਾ ਹੈਗਾ, ਇਹ ਤੁਹਾਨੂੰ ਮੈਂ ਇੱਕ ਗੱਲ ਦੱਸ ਦਿਆਂ ਕਿ ਜੇ ਇਹਦੇ ਵਿੱਚ ਥੋੜ੍ਹੀ ਕੋਈ ਵੀ ਗਲਤੀ ਆ ਤੇ ਕਲੇਮ ਤੁਹਾਡਾ ਬਹੁਤ ਲੰਮਾ ਅਟਕ ਜਾਂਦਾ ਆ, ਬਹੁਤ ਲੰਮਾ ਚਲਾ ਜਾਂਦਾ। ਸੋ ਇਹਨੂੰ ਬਿਲਕੁਲ ਸਾਫ਼ ਸੁਥਰਾ ਕਲੀਨ ਭਰਨਾ ਹੈਗਾ, ਕੋਈ ਵੀ ਗਲਤੀ ਟਰਾਈ ਕਰਨੀ ਵੀ ਨਾ ਹੋਵੇ। ਜੀ ਬਿਲਕੁਲ, ਓਨਾ ਹੀ ਜ਼ਿਆਦਾ ਪੇਪਰ ਵਰਕ ਮੰਗਣਗੇ, ਓਨਾ ਹੀ ਜ਼ਿਆਦਾ ਪ੍ਰੂਫ ਜਿਹੜਾ ਕਰਨ ਦੇ ਵਿੱਚ ਟਾਈਮ ਲੱਗ ਸਕਦਾ ਹੈ। ਸੋ ਪਹਿਲਾਂ ਹੀ ਜਿਹੜਾ ਕਰਨਾ ਹੈ ਉਸ ਨੂੰ ਜਿਹੜਾ ਕਰੈਕਟਲੀ ਜਿਹੜਾ ਭਰਨ ਦੀ ਕੋਸ਼ਿਸ਼ ਕਰੋ। ਬਾਕੀ ਅਪਲਾਈ ਜਿਹੜਾ ਇਸ ਦੀ ਮਾਰ ਦੇ ਅਧੀਨ ਆਇਆ ਉਹੀ ਕਰੇ, ਜਿਹੜਾ ਸਾਰਾ ਕੁਝ ਚੱਲ ਰਿਹਾ ਉਹ ਨਾ ਕਰੇ, ਕਿਉਂਕਿ ਇਹ ਹੁਣ ਜਿਹੜੀਆਂ ਚੀਜ਼ਾਂ ਆ ਉਹਨਾਂ ਲੋਕਾਂ ਦੇ ਲਈ ਆ ਜਿਨ੍ਹਾਂ ਨੂੰ ਇਸ ਟਾਈਮ ਸਭ ਤੋਂ ਜ਼ਿਆਦਾ ਸਖਤ ਜ਼ਰੂਰਤ ਹੈਗੀ ਆ ਜੀ। ਤੇ ਬਿਲਕੁਲ ਆਪਣੇ ਮਨਮੋਹਨ ਸਿੰਘ ਹੁਣੀ ਵੀ ਪੁੱਛ ਰਿਹਾ ਕਿ ਆਪਣੇ ਟਰੱਕ ਡਰਾਈਵਰ ਜਿਹੜੇ ਆ ਉਹ ਕੁਆਲੀਫਾਈ ਕਰਦੇ ਅਨਐਮਪਲੋਇਮੈਂਟ ਲਈ। ਜੇ ਤੁਸੀਂ W2 ਤੇ ਹੈਗੇ ਆ, ਡੈਫੀਨੇਟਲੀ 100%, ਜੇ ਤੁਹਾਡੀ ਜੌਬ, ਤੁਹਾਡੇ ਟਰੱਕ ਖੜ ਗਏ ਆ, ਜੇ ਤੁਸੀਂ ਆਪਣੀ ਮਰਜ਼ੀ ਦੇ ਨਾਲ, ਇਹ ਵੀ ਦੇਖੋ ਇੱਕ ਸਿਚੁਏਸ਼ਨ ਹੈਗੀ ਆ ਹਰਜੋਤ ਭਾਜੀ, ਜੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਘਰ ਬੈਠੇ ਆ, ਤੁਸੀਂ ਟਰੱਕ, ਤੁਹਾਡੀ ਜੌਬ ਅਵੇਲੇਬਲ ਹੈ ਟਰੱਕਿੰਗ ਕੰਪਨੀ, ਕਿਉਂਕਿ ਜਦੋਂ ਤੁਸੀਂ ਅਨਐਮਪਲੋਇਮੈਂਟ ਅਪਲਾਈ ਕਰਨਾ ਆ ਤੇ ਡੈਫੀਨੇਟਲੀ ਤੁਹਾਡੀ ਟਰੱਕਿੰਗ ਕੰਪਨੀ ਨੂੰ ਵੀ ਪੁੱਛਿਆ ਜਾਣਾ ਹੈ ਕਿ ਇਹਨਾਂ ਨੂੰ ਤੁਸੀਂ ਲੇ ਆਫ ਕੀਤਾ, ਕੰਮ ਖਤਮ ਜਾਂ ਕੰਮ ਬੰਦ ਹੋ ਗਿਆ ਤੁਹਾਡਾ ਕਿੱਦਾਂ। ਪਰ ਜੇ ਤੁਹਾਡੀ ਟਰੱਕਿੰਗ ਕੰਪਨੀ ਕਹਿੰਦੀ ਕਿ ਸਾਡੇ ਕੋਲ ਕੰਮ ਅਵੇਲੇਬਲ ਹੈਗਾ ਔਰ ਅਸੀਂ ਵੀ ਆਰ ਸ਼ਾਰਟ ਇਨ ਡਰਾਈਵਰਸ, ਤੇ ਫਿਰ ਸਿਚੁਏਸ਼ਨ ਬਦਲ ਵੀ ਸਕਦੀ ਹੈ। ਸੋ ਬਿਲਕੁਲ ਇਹਦੇ 'ਚ ਇੱਕ ਮੈਂ ਐਡ ਕਰਨਾ ਚਾਹਾਂ, ਇੱਕ ਕੱਲ੍ਹ ਵੀ ਸਾਨੂੰ ਸਰੋਤੇ ਦਾ ਫੋਨ ਆਇਆ ਸੀ ਵੀ ਉਹ ਡਾਇਬਟਿਕ ਦਾ ਮਰੀਜ਼ ਹੈਗਾ ਅਤੇ ਉਹ ਡਰਦਾ ਆ ਵੀ ਮੈਂ ਜੇ ਬਾਹਰ ਗਿਆ ਮੈਨੂੰ ਚਾਂਸ ਆ। ਸੋ ਹੋ ਸਕਦਾ ਮੈਡੀਕਲ ਰੀਜ਼ਨ 'ਤੇ ਉਹ ਅਨਪਲਾਈਮੈਂਟ ਲੈ ਸਕਦੇ ਹੋਣ। ਸੋ ਉਹਦੇ 'ਚ ਤੁਸੀਂ ਉਹ ਰੀਜ਼ਨ ਜ਼ਰੂਰ ਲਿਖੋ, ਮੈਂ ਕਿਹਦੇ ਕਰਕੇ ਕੰਮ ਨਹੀਂ ਕਰ ਰਿਹਾ ਹੈਗਾ। ਇਹ ਬਹੁਤ ਜ਼ਰੂਰੀ ਹੈ, ਅਦਰਵਾਈਜ਼ ਤਾਂ ਇਹ ਜਿਹੜੇ ਬਿਮਾਰ ਬੰਦਿਆਂ ਨੂੰ ਜਾਣਬੁੱਝ ਕੇ ਕੰਮ ਦੇ ਉੱਤੇ ਧੱਕਣ ਵਾਲੀ ਗੱਲ ਆ ਵੀ ਜੇ ਉਹ ਜਾਣਗੇ ਤੇ ਉਹ ਤਾਂ ਫਿਰ ਦੁਨੀਆ ਦੇ ਲਈ ਰਿਸਕ ਵਾਲਾ ਖਾਤਾ ਨਹੀਂ। ਹੁਣ ਦੇਖੋ ਬਈ, ਮੈਂ ਫ੍ਰਿਜ਼ਨੋ ਦੀ ਗੱਲ ਕਰਦਾ ਕਿਉਂਕਿ ਰਮਨ ਜੀ ਸਾਡੇ ਫ੍ਰਿਜ਼ਨੋ ਤੋਂ, ਉੱਥੇ ਦੇ ਮੇਅਰ ਨੇ ਇਹ ਕਿਹਾ ਵੀ ਜਿਹੜੇ 60 ਸਾਲ ਤੋਂ ਉੱਤੇ ਦੇ ਲੋਕ ਆ ਉਹ ਕੰਮ ਤੇ ਨਾ ਜਾਣ। ਚਾਹੇ ਹੁਣ ਅਨਫੋਰਚੂਨੇਟ ਪਾਰਟ ਕੀ ਆ ਵੀ ਬਹੁਤ ਸਾਰੇ ਆਪਣੇ ਪੰਜਾਬੀ ਬਜ਼ੁਰਗ ਜਿਹੜੇ ਆ ਉਹ ਫੋਸਟਰ ਫਾਰਮ 'ਚ ਕੰਮ ਕਰਦੇ ਆ ਅਤੇ ਉਹ ਕਈ 67 ਸਾਲਾਂ ਦੇ ਵੀ ਕੰਮ ਕਰਦੇ ਆ। ਅਤੇ ਉੱਥੇ ਦੀਆਂ ਸਾਨੂੰ ਕਈ ਕਾਲਸ ਆਈਆਂ ਵੀ ਉੱਥੇ ਜਿਹੜਾ ਆ ਲੰਚ ਰੂਮ ਬੜਾ ਛੋਟਾ ਆ, ਲਾਗੇ ਹੁੰਦੇ ਆ ਅਤੇ ਸਾਨੂੰ ਖਤਰਾ ਲੱਗਦਾ ਆ ਵੀ ਜਦੋਂ ਘਰ ਆਉਣਾ ਕੀ ਹੋਊਗਾ। ਸੋ ਇਹ ਤੁਹਾਡੇ 'ਤੇ ਡਿਪੈਂਡ ਕਰਦਾ। ਜੇ ਹੁਣ ਮੇਅਰ ਨੇ ਕਹਿ ਦਿੱਤਾ ਆ ਵੀ 60 ਸਾਲ ਤੋਂ ਉੱਤੇ ਦੇ ਨਹੀਂ ਕੰਮ ਕਰ ਸਕਦੇ ਅਤੇ ਤੁਸੀਂ ਨਹੀਂ ਕੰਮ 'ਤੇ ਜਾਂਦੇ ਤਾਂ 100% ਤੁਸੀਂ ਅਨਪਲਾਈਮੈਂਟ ਅਪਲਾਈ ਕਰ ਸਕਦੇ, ਕਿਉਂਕਿ ਨਿਊਜ਼ ਆਈ ਆ, ਨਿਊਜ਼ ਅਟੈਚ ਹੋ ਸਕਦੀ ਹੈ ਅਨਪਲਾਈਮੈਂਟ ਆਫਿਸ ਦੇ ਨਾਲ ਵੀ ਦੇਖੋ ਭਾਈ ਆਹ ਸਾਡਾ ਮੇਅਰ ਇਹ ਕਹਿੰਦਾ। ਜੀ ਬਿਲਕੁਲ, ਇਹਦਾ ਪ੍ਰੂਫ ਹੈਗਾ ਜੀ। ਮੇਰੇ ਵਾਈਫ ਜਿਹੜੇ ਉਹ ਕੰਮ ਕਰ ਰਹੇ ਆ ਤੇ ਉਹਨਾਂ ਦੀ ਜਿਹੜੀ ਆਪਣੀ USD ਦੇ ਵਿੱਚ ਉਹਨਾਂ ਦੇ ਜਿਹੜੇ ਆਪਣੇ ਅੱਗੇ ਡਿਪਾਰਟਮੈਂਟ ਦੇ ਵਿੱਚ ਜਿਹੜੇ ਵੀ 65 ਤੋਂ ਉੱਤੇ ਸੀਗੇ, ਕਿਉਂਕਿ ਉਹਦਾ ਕੰਮ ਇਸ ਵੇਲੇ ਖਤਮ ਹੋ ਜਾਂਦਾ ਆ, ਸੀਜ਼ਨਲ ਕੰਮ ਹੈਗਾ, ਖਤਮ ਹੋ ਜਾਂਦਾ, ਪਰ ਉਹਦਾ ਕੰਮ ਕੰਟੀਨਿਊਸਲੀ ਚੱਲ ਰਿਹਾ ਹੈਗਾ ਬਿਕਾਜ਼ ਉਹਨਾਂ ਨੇ ਜਿੰਨੇ ਵੀ 65 ਤੇ ਓਵਰ ਹੈਗੇ ਆ ਉਹਨਾਂ ਨੂੰ ਘਰ ਭੇਜਤਾ ਆ ਤੇ ਉਹ ਹੁਣ ਜਿਹੜੇ ਕਿ ਯੰਗਰ ਹੈਗੇ ਆ ਉਹਨਾਂ ਨੂੰ ਵਾਪਸ ਕੰਮ ਤੇ ਬੁਲਾ ਲਿਆ ਹੈਗਾ। ਸੋ ਇਹ ਚੀਜ਼ ਬਿਲਕੁਲ ਸਹੀ ਆ ਜੀ। ਇੱਕ ਜਿਹੜੀ ਹੋਰ ਵੀ ਆ, ਜਿੱਦਾਂ ਆਪਾਂ ਹਰਜੋਤ ਸਿੰਘ ਜੀ ਸਟਿਮੂਲਸ ਪੈਕੇਜ ਦੀ ਵੀ ਗੱਲ ਕੀਤੀ ਸੀ, ਅਨਇੰਪਲੋਇਮੈਂਟ ਦੀ ਪੈਕੇਜ ਕੀਤੀ ਸੀ, ਹੋ ਸਕਦਾ ਜਿਹੜਾ ਕੋਈ ਨਵਾਂ ਆਇਆ ਜਿਸ ਦਾ ਕੰਮ ਅਜੇ ਹੁਣੇ ਸ਼ੁਰੂ ਹੋਇਆ, ਸੋ ਪੇ ਸਟੱਬ ਤੁਹਾਨੂੰ ਜਿਹੜੇ ਲੇਟੈਸਟ ਦਿਖਾਉਣੇ ਪੈਣਗੇ। ਜੇ ਇਨਕਮ ਟੈਕਸ ਅਜੇ ਤੱਕ ਤੁਸੀਂ ਪਹਿਲੀ ਵਾਰੀ ਭਰਨਾ ਸੀਗਾ ਜਾਂ ਅਜੇ ਇਸੇ ਸਾਲ ਦੇ ਵਿੱਚ ਹੀ ਕਿਸੇ ਦਾ ਕੰਮ ਜਿਹੜਾ ਸ਼ੁਰੂ ਹੋਇਆ ਹੀ ਸੀਗਾ, ਸੋ ਜਿਹੜੇ ਲੇਟੈਸਟ ਤੁਹਾਡੇ ਪੇ ਸਟੱਬਸ ਹੋਣਗੇ ਉਹ ਇਸ ਦੇ ਵਿੱਚ ਜਿਹੜੇ ਕਾਰਗਰ ਸਾਬਤ ਹੋਣਗੇ। ਸੋ ਉਹ ਚੀਜ਼ਾਂ ਜਿਹੜੀਆਂ ਜ਼ਰੂਰ ਤੁਸੀਂ ਨਾਲ ਦੇ ਨਾਲ ਜਿਹੜੀਆਂ ਉਹ ਦਿਖਾ ਸਕਦੇ ਹੈਗੇ ਆ ਜੀ। ਅਤੇ ਸਮਾਂ ਵੀ ਜਿਹੜਾ ਆਪਣੇ ਜਿਹੜੇ ਪ੍ਰੋਗਰਾਮ ਦਾ ਇੱਥੇ ਜਿਹੜਾ ਸਮਾਪਤ ਹੈ। ਇਨਫੋਰਮੇਸ਼ਨ ਦੇਖੋ ਇੱਦਾਂ ਆ ਜੀ, ਰੋਜ਼ਾਨਾ ਹਰ ਘੰਟੇ ਹਰ ਮਿੰਟ ਜਿਹੜੀ ਇਸ ਦੇ ਵਿੱਚ ਚੇਂਜ ਹੋ ਰਹੀ ਹੈ, ਇਸ ਲਈ ਅਸੀਂ ਸਵੇਰ ਅਤੇ ਸ਼ਾਮ ਨੂੰ ਤੁਹਾਡੇ ਲਈ ਜਿਹੜੇ ਵਿਸ਼ੇਸ਼ ਪ੍ਰੋਗਰਾਮ ਅਪਡੇਟਸ ਲੈ ਕੇ ਜਿਹੜੀਆਂ ਉਹ ਹਾਜ਼ਰ ਹੁੰਦੇ ਆ। ਸੋ ਸ਼ਾਮ ਨੂੰ ਜ਼ਰੂਰ 6:30 ਵਜੇ ਦੇ ਤਕਰੀਬਨ ਜਿਹੜਾ ਉਹ ਤੁਸੀਂ ਸਾਡੇ ਨਾਲ ਜੁੜਿਓ ਕੈਲੀਫੋਰਨੀਆ ਟਾਈਮ ਦੇ ਵਿੱਚ, ਅਤੇ ਹੋਰ ਜਿਹੜੀਆਂ ਲੇਟੈਸਟ ਉਦੋਂ ਤੱਕ ਜਿਹੜੀਆਂ ਅਪਡੇਟਸ ਜਾਂਦੇ ਰਾਜਕਨਵੀਰ ਸਿੰਘ ਜੀ ਮੈਂ ਸਾਂਝਾ ਕਰਨਾ ਆ
ਵੀ ਬਹੁਤ ਸਾਰੇ ਲੋਕ ਨਾ ਇਹ ਕਰੋਨਾ ਵਾਇਰਸ ਕਰਕੇ ਘਬਰਾਏ ਹੋਏ ਵੀ ਆ। ਜੇ ਕਿਸੇ ਨੂੰ ਥੋੜ੍ਹੀ ਬਹੁਤੀ ਖੰਘ ਆਉਂਦੀ ਆ ਤਾਂ ਵੀ ਸੋਚੀ ਜਾਂਦਾ ਵੀ ਕਿਤੇ ਮੈਨੂੰ ਜਾਂ ਗਲਾ ਖਰਾਬ ਆ, ਕਰੋਨਾ ਵਾਇਰਸ ਨਾ ਹੋ ਜਾਏ। ਸੋ ਉਹਨੂੰ ਦੇਖਦੇ ਹੋਏ ਇੱਕ ਇੰਸ਼ੋਰੈਂਸ ਕੰਪਨੀ ਦਾ ਮੈਂ ਤੁਹਾਨੂੰ ਦੱਸਣ ਜਾ ਰਿਹਾ, ਬਲੂ ਸ਼ੀਲਡ ਇੰਸ਼ੋਰੈਂਸ ਕੰਪਨੀ, ਜਿਨ੍ਹਾਂ ਦੀ ਹੈਗੀ ਆ ਬਲੂ ਸ਼ੀਲਡ ਇੰਸ਼ੋਰੈਂਸ ਦੇ ਕੋਲ। ਉਹਨਾਂ ਨੇ ਇਹ ਕਿਹਾ ਵੀ ਜੇ ਤੁਹਾਨੂੰ ਲੱਗਦਾ ਤੁਹਾਨੂੰ ਥੋੜ੍ਹੀ ਬਹੁਤੀ ਖੰਘ ਆਉਂਦੀ ਆ ਜਾਂ ਥੋੜ੍ਹਾ ਬੁਖਾਰ ਆ ਜਾਂ ਸ਼ਾਰਟ ਬਰੀਥ ਆ ਰਿਹਾ, ਜ਼ਰੂਰੀ ਨਹੀਂ ਤੁਹਾਨੂੰ ਕਰੋਨਾ ਵਾਇਰਸ ਹੋਵੇ। ਉਹਨਾਂ ਨੇ ਇੱਕ ਟੈਲੀਡੌਕ ਕਰਕੇ ਸਿਸਟਮ ਸ਼ੁਰੂ ਕੀਤਾ ਆ, ਜਿਹੜਾ ਟੈਲੀਫੋਨ ਦੇ ਉੱਤੇ ਜਾਂ ਤੁਸੀਂ ਵੀਡੀਓ ਕਾਨਫਰੰਸ ਦੇ ਨਾਲ 24 ਆਵਰ ਉਹਨਾਂ ਦਾ ਡਾਕਟਰ ਅਵੇਲੇਬਲ ਆ। ਤੁਹਾਡੇ ਕੋਲ ਜਿਹੜੇ ਕਾਰਡ ਆ ਨਾ ਇੰਸ਼ੋਰੈਂਸ ਦੇ, ਉਹਨਾਂ ਦੇ ਪਿੱਛੇ 800 ਨੰਬਰ ਹੁੰਦਾ। ਤੁਹਾਨੂੰ ਘਰ 'ਚ ਕਿਸੇ ਵੀ ਨੂੰ ਲੱਗਦਾ ਆ ਤੇ ਉਹਨਾਂ ਨੂੰ ਤੁਸੀਂ ਕਾਲ ਕਰਕੇ ਉਹ ਵੀਡੀਓ ਦੇ ਰਾਹੀਂ ਜਿਹੜਾ ਤੁਹਾਨੂੰ ਚੈੱਕ ਕਰਕੇ ਉਹ ਦੱਸ ਦੇਣਗੇ ਵੀ ਹਾਂ ਤੁਹਾਡੇ ਚਾਂਸ ਹੈਗੇ ਆ ਤਾਂ ਤੁਹਾਨੂੰ ਜਿਹੜਾ ਕਰੋਨਾ ਵਾਇਰਸ ਟੈਸਟ ਕਰਨਾ ਚਾਹੀਦਾ ਜਾਂ ਨਹੀਂ। ਉਹਦੇ ਲਈ ਉਹ ਕਿਸੇ ਤਰ੍ਹਾਂ ਦੀ ਵੀ ਉਹ ਕਹਿੰਦੇ ਜਿਹੜੀ ਕੋ-ਪੇਮੈਂਟ ਜਾਂ ਕੁਛ ਵੀ ਹੁੰਦੀ ਆ ਉਹ ਨਹੀਂ ਚਾਰਜ ਕਰਨਗੇ, ਉਹ ਫ੍ਰੀ ਆਫ ਕਾਸਟ ਹੋਊਗਾ, ਬਸ਼ਰਤੇ ਕਿ ਤੁਹਾਡੀ ਬਲੂ ਸ਼ੀਲਡ ਦੀ ਇੰਸ਼ੋਰੈਂਸ ਆ। ਸੋ ਹੋ ਸਕਦਾ ਬਾਕੀ ਇੰਸ਼ੋਰੈਂਸ ਕੰਪਨੀਆਂ ਵੀ ਕਰਦੇ ਹੋਣ, ਪਰ ਇਹ ਇੱਕ ਇੰਸ਼ੋਰੈਂਸ ਕੰਪਨੀ ਦਾ ਮੈਂ ਦੱਸਿਆ ਤੁਹਾਨੂੰ ਜੀ। ਨਹੀਂ ਬਿਲਕੁਲ, ਮੈਨੂੰ ਵੀ ਇਹ ਜਿਹੜਾ ਮੈਨੂੰ ਈਮੇਲ ਆਈ ਹੈ ਕਿਉਂਕਿ ਮੇਰੀ ਬਲੂ ਸ਼ੀਲਡ ਹੈਗੀ ਆ, ਸੋ ਇਹ ਈਮੇਲ ਡੈਫੀਨਿਟਲੀ ਮੈਂ ਪੜ੍ਹ ਰਿਹਾ ਇਸ ਵੇਲੇ ਮੇਰੇ ਸਾਹਮਣੇ ਹੈਗੀ ਆ ਕਿ ਕਰੋਨਾ ਵਾਇਰਸ ਦਾ ਕੋਵਿਡ-19 ਦੀ ਵਰਚੁਅਲ ਸਕਰੀਨਿੰਗ ਜਿਹੜੀ ਆ ਉਹਦੀ 0 ਪੇਮੈਂਟ ਹੈਗੀ ਆ। ਮਈ 31 ਤੱਕ ਇਹ ਤੁਹਾਡੇ ਲਈ ਅਵੇਲੇਬਲ ਹੈਗੀ ਇਹਦੇ ਵਿੱਚ। ਸੋ ਉਹ ਜਿਹੜੀ ਆ ਕੋਈ ਉਹਦੀ ਕੋ ਪੇਮੈਂਟ ਨਹੀਂ ਹੋਊਗੀ, ਕੋਈ ਕੁਛ ਨਹੀਂ ਹੋਊਗਾ। ਸੋ ਤੁਸੀਂ ਟੈਲੀਡੌਕ ਕਰ ਸਕਦੇ ਹੋ। ਉਹਦੇ ਵਿੱਚ ਉਹਨਾਂ ਨੂੰ ਜਿਹੜਾ ਫੋਨ ਨੰਬਰ ਵਗੈਰਾ ਹੈਗਾ ਸਾਰਾ ਕੁਝ ਦਿੱਤਾ ਗਿਆ ਹੈ ਕਿ ਕਿੱਥੇ ਕਾਲ ਕਰਨੀ ਹੈ, ਕਿਹੜੇ ਮਤਲਬ ਕਿ ਜਿੰਨੇ ਵੀ ਨਰਸਿਸ ਹੈਗੇ ਆ ਟੈਲੀਡੌਕ ਦੇ ਥੱਲੇ ਨਰਸ ਹੈਲਪ ਹੈਗੀ ਆ, ਈਲ ਪ੍ਰਾਇਮਰੀ ਕੇਅਰ, ਅਰਜੈਂਟ ਕੇਅਰ, ਉਹ ਸਾਰੀਆਂ ਇਨਫੋਰਮੇਸ਼ਨ ਉਹਦੇ ਵਿੱਚ ਦਿੱਤੀਆਂ ਗਈਆਂ। ਸੋ ਡੈਫੀਨੇਟਲੀ ਜਿਹੜੀ ਗੱਲ ਤੁਸੀਂ ਖਾਲਸਾ ਬਾਈ ਕਹੀ ਆ ਉਹ ਮੈਂ ਆਪਣੇ ਸਾਹਮਣੇ ਮੇਰੇ ਕੋਲ ਈਮੇਲ ਆਈ ਹੈਗੀ ਜੀ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਦੇਖੋ ਤਾਂ ਹੀ ਜਿਹੜਾ ਆ ਇਹ ਇੰਸ਼ੋਰੈਂਸ ਨੂੰ ਜਿਹੜਾ ਜ਼ਰੂਰੀ ਆਖਿਆ ਜਾਂਦਾ। ਉੱਦਾਂ ਕੈਲੀਫੋਰਨੀਆ ਵਿੱਚ ਬਹੁਤ ਸਾਰੇ ਅਜਿਹੇ ਲੋਕ ਚਾਹੇ ਫਾਈਨ ਦੇ ਕਰਕੇ ਜਿਨ੍ਹਾਂ ਨੇ ਇੰਸ਼ੋਰੈਂਸ ਕਰਵਾਈ ਹੋਊਗੀ ਬਚਾਅ ਹੋ ਸਕਦਾ ਹੈ, ਉਹਨਾਂ ਦਾ ਬਚਾਅ ਹੋ ਜਾਊਗਾ। ਉੱਦਾਂ ਜਿਹੜੇ ਇੰਡੀਵਿਜੂਅਲ ਮੈਂਡੇਟ ਜਿਸ ਦੇ ਖਿਲਾਫ ਵੀ ਕਾਫੀ ਜਿਹੜੇ ਲੋਕ ਬੋਲਦੇ ਸੀਗੇ, ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਇਦਾਂ ਲੱਗਦਾ ਵੀ ਇਹ ਜਿਹੜਾ ਕੰਪਲਸਰੀ ਕੀਤਾ ਕਿਤੇ ਨਾ ਕਿਤੇ ਲੋਕਾਂ ਦੇ ਕੰਮ ਆ ਜਾਊਗੀ ਇਹ ਜਿਹੜੀ ਚੀਜ਼। ਇਸ ਕਰਕੇ ਬਹੁਤ ਜ਼ਰੂਰੀ ਹੈਗੀ ਆ। ਆਪਾਂ ਸੋਚਦੇ ਵੀ ਇੰਸ਼ੋਰੈਂਸ ਬਹੁਤ ਜ਼ਰੂਰੀ ਆ। ਹੁਣ ਕੈਲੀਫੋਰਨੀਆ ਸਟੇਟ ਨੇ ਜਿਹੜੀ ਆ ਡੇਟ ਤੁਹਾਡੀ ਇੰਸ਼ੋਰੈਂਸ ਲੈਣ ਦੀ ਕਵਰਡ ਕੈਲੀਫੋਰਨੀਆ ਥਰੂ ਜੂਨ 30 ਕਰਤੀ ਆ। ਹੋਰ ਵੀ 11 ਸਟੇਟਾਂ ਨੇ ਕੀਤੀ ਆ, ਨਾਮ ਮੇਰੇ ਸਾਹਮਣੇ ਹੈ ਨਹੀਂ। ਜਿਹੜੀ ਸਟੇਟ 'ਚ ਆਪਣੇ ਭੈਣ ਭਰਾ ਰਹਿੰਦੇ ਆ, ਜੇ ਨਹੀਂ ਕਰਾਈ ਇਹ ਬਹੁਤ ਮਸਟ ਆ, ਤੁਹਾਨੂੰ ਕਰਾਉਣੀ ਚਾਹੀਦੀ ਹੈਗੀ ਆ ਜੀ। ਜੀ ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਜਿਹੜਾ ਰਮਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਹਰਬਾਨੀ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤੇ ਹੁਣ ਆਪਾਂ ਵੀ ਜਿਹੜੀ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM,